मैं ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਦਲ ਦਾ 100 ਸਾਲ ਦਾ ਸਫ਼ਰ ਸਾਡੇ ਸਾਹਮਣੇ ਹੈ ਤੇ ਇਸ ਵੇਲੇ ਅਕਾਲੀ ਦਲ ਨੂੰ ਅਕਾਲੀਆਂ ਹੱਥੋਂ ਹੀ ਸਭ ਤੋਂ ਵੱਡਾ ਖਤਰਾ, ਕਿਉਂਕਿ ਅਕਾਲੀਆਂ ਦੇ ਭੇਸ ਵਿੱਚ ਜਿਹੋ ਜਿਹੇ ਲੋਕ ਇਸ ਵੇਲੇ ਅਕਾਲੀ ਦਲ ਵਿੱਚ ਆ ਬੜੇ ਨੇ, ਉਹਨਾਂ ਨੇ ਰਲ ਮਿਲ ਕੇ ਇਸ ਸਿੱਖ ਸੰਸਥਾ ਦਾ ਜੋ ਹਾਲ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦਾ ਜਿਹੜਾ ਹਾਲ ਹੋਣ ਦੇ ਆਸਾਰ ਨੇ, ਉਹਨੂੰ ਦੇਖ ਕੇ ਬਹੁਤ ਮਨ ਪਰੇਸ਼ਾਨ ਹੈ। ਕਿਉਂਕਿ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਤਿੰਨ ਜਿਹੜੀਆਂ ਸੰਸਥਾਵਾਂ ਜਾਂ ਤਿੰਨ ਥਾਟ ਉੱਭਰੇ ਸੀ। ਜਦੋਂ ਕੌਮਾਂ ਦਾ ਸਫ਼ਰ ਅੱਗੇ ਚੱਲਦਾ ਤਾਂ ਵੱਡੀਆਂ ਘਟਨਾਵਾਂ ਦੇ ਵਿੱਚੋਂ ਕੌਮਾਂ ਨੂੰ ਬੜਾ ਕੁਝ ਲੱਭਦਾ, ਮਿਲਦਾ, ਹਾਸਲ ਹੁੰਦਾ, ਝੋਲੀ 'ਚ ਪੈਂਦਾ। ਜਿਵੇਂ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਹੈ, ਉਹਦੇ ਵਿੱਚੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾਲ ਹੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੰਸਥਾ ਹੈ, ਜਥੇਦਾਰ ਦੀ ਪਦਵੀ, ਇਹਦਾ ਜਿਹੜਾ ਨਵੀਂ ਤਰ੍ਹਾਂ ਦਾ ਜਿਹੜਾ ਰੂਪ ਸਰੂਪ ਸੀ ਜਾਂ ਜਿਸ ਤਰੀਕੇ ਦਾ ਪ੍ਰਭਾਵ ਸਿੱਖ ਸਮਾਜ ਵਿੱਚ ਅਕਾਲ ਤਖਤ ਸਾਹਿਬ ਦਾ ਵਧਿਆ, ਉਹ ਵੀ ਗੁਰਦੁਆਰਾ ਸੁਧਾਰ ਲਹਿਰ ਦੀ ਬਦੌਲਤ ਹੈ। ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਖਾਸ ਤੌਰ ਦੇ ਉੱਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵਿੱਚ ਸਿੱਖ ਰਾਜ ਭਾਗ ਤੋਂ ਮਹਿਰੂਮ ਹੋ ਗਏ ਤੇ ਜਿਹੜੀਆਂ ਸਿੱਖਾਂ ਦੀਆਂ ਰਿਆਸਤਾਂ ਸੀ, ਬੇਸ਼ੱਕ ਉੱਥੇ ਸਿੱਖ ਰਾਜ ਹੀ ਸੀ, ਉਹਨਾਂ ਰਾਜੇ ਜਿਹੜੇ ਸੀ ਉਹ ਸਿੱਖ ਹੀ ਹੋਣਗੇ, ਪਰ ਹਕੀਕਤਨ ਜਿਹੜਾ ਸੀਗਾ ਉੱਥੇ ਅੰਗਰੇਜ਼ ਦੀ ਚੱਲਦੀ ਸੀ। ਤੋ ਜਿਹੜੀ ਈਸਟ ਇੰਡੀਆ ਕੰਪਨੀ ਜਾਂ ਬ੍ਰਿਟਿਸ਼ ਕਰਾਊਨ ਦਾ ਜਿਹੜਾ ਜਲਵਾ ਸੀਗਾ, ਉਹਦੇ ਤਹਿਤ ਹੀ ਸਾਰਾ ਕੁਝ ਹੋ ਰਿਹਾ ਸੀ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਗੁਰਧਾਮਾਂ ਵਿੱਚ ਸਿੱਖ ਸਮਾਜ ਦੇ ਅੰਦਰ ਬੇਹੱਦ ਕੁਰੀਤੀਆਂ ਜਿਹੜੀਆਂ ਸੀ ਉਹ ਆ ਬੜੀਆਂ ਸੀ ਤੇ ਸਿੱਖ ਧਰਮ ਦਾ ਬੇਹੱਦ ਨੁਕਸਾਨ ਜਿਹੜਾ ਸੀ ਉਸ ਦੌਰ ਵਿੱਚ ਹੋ ਰਿਹਾ ਸੀ। ਤੇ ਸਿੱਖ ਦੇਖ ਰਹੇ ਸੀ ਕਿ ਅੱਜ ਤੋਂ 100 ਸਾਲ ਪਹਿਲਾਂ ਜਦੋਂ ਸਾਡੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਜਦੋਂ ਸਾਡੇ ਬਹੁਤ ਵੱਡੇ ਪੱਧਰ ਦੇ ਉੱਤੇ ਕਤਲੇਆਮ ਹੁੰਦੇ ਰਹੇ, ਉਦੋਂ ਵੀ ਅਸੀਂ ਇੰਨੇ ਵੱਡੇ ਨੁਕਸਾਨ ਹੇਠ ਨਹੀਂ ਸੀ ਕਦੇ ਆਏ ਜਿਹੋ ਜਿਹਾ ਨੁਕਸਾਨ ਇਸ ਵੇਲੇ ਹੋ ਰਿਹਾ। ਕਿਉਂਕਿ ਜਦੋਂ ਸਿੱਖਾਂ ਦਾ ਰਾਜ ਭਾਗ ਰਿਹਾ, ਉਸ ਰਾਜ ਭਾਗ ਦੌਰਾਨ ਬਹੁਤ ਕੁਝ ਇਹੋ ਜਿਹਾ ਸਿੱਖ ਸਮਾਜ ਦੇ ਵਿੱਚ ਇੰਜੈਕਟ ਕਰ ਦਿੱਤਾ ਗਿਆ, ਵਾੜ ਦਿੱਤਾ ਗਿਆ। ਇਹੋ ਜਿਹੀਆਂ ਬੁਰਾਈਆਂ ਆ ਬੜੀਆਂ, ਜਿਹੜੀਆਂ ਬੁਰਾਈਆਂ ਨੇ ਅੱਗੇ ਚੱਲਦਿਆਂ ਹੋਇਆਂ ਜਵਾਨ ਹੋ ਕੇ ਵੱਡੇ ਪੱਧਰ ਦੇ ਉੱਤੇ ਸਿੱਖ ਸਮਾਜ ਦੇ ਵਿੱਚ ਕਰਮਕਾਂਡ, ਪਖੰਡਵਾਦ ਤੇ ਬ੍ਰਾਹਮਣਵਾਦ ਨੂੰ ਲੈ ਆਂਦਾ ਸੀ। ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੂਰਤੀਆਂ ਦੀ ਪੂਜਾ ਸ਼ੁਰੂ ਹੋ ਚੁੱਕੀ ਸੀ ਤੇ ਆ ਜਿਹੜੇ ਜਦੋਂ ਨਵਾਂ ਨਿਆਣਾ ਜੰਮਦਾ ਤੇ ਉਹਦੇ ਮੂੰਹ ਸਿਰ ਜਾ ਮੁੰਨਣ ਦੀ ਪ੍ਰਕਿਰਿਆ ਕਰਦੇ ਆ ਹਿੰਦੂ, ਇਹ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਇਆ ਕਰਦੀ ਸੀ। ਤੇ ਇੱਥੇ ਇੱਕ ਜਿਹੜਾ ਉਹ ਵੜਦੇ ਆ ਸਾਹਮਣੇ ਵਾਲੇ ਪਾਸਿਓਂ, ਇਧਰੋਂ ਜਦੋਂ ਲੰਗਰ ਹਾਲ ਵਾਲੇ ਪਾਸਿਓਂ ਸਾਹਮਣੇ ਇੱਕ ਇਹੋ ਜਿਹਾ ਬੁੱਤ ਬਣਾਇਆ ਹੋਇਆ ਸੀ ਜਿਹਦੇ ਵਿੱਚ ਦੁਰਗਾ ਤੋਂ, ਜਿਹੜੀ ਹਿੰਦੂਆਂ ਦੀ ਮਾਈ ਆ ਦੁਰਗਾ, ਗੁਰੂ ਗੋਬਿੰਦ ਸਿੰਘ ਜੀ ਨੂੰ ਉਹਦੇ ਤੋਂ ਵਰ ਜਿਹੜਾ ਸੀਗਾ ਲੈਂਦਿਆਂ ਦਿਖਾਇਆ ਹੋਇਆ ਸੀ। ਇੱਦਾਂ ਦੇ ਬਹੁਤ ਸਾਰੇ ਸਿਧਾਂਤਕ ਹਮਲਿਆਂ ਦੇ ਨਾਲ ਨਾਲ ਜਿਹੜਾ ਸਿੱਖ ਸਮਾਜ ਦਾ ਅਪਰਾਧੀਕਰਨ ਕੀਤਾ ਜਾ ਰਿਹਾ ਸੀ ਕਿ ਤਰਨ ਤਾਰਨ ਦੇ ਮੇਲੇ ਦੇ ਉੱਤੇ, ਜੋੜ ਮੇਲੇ ਮੌਕੇ, ਉੱਥੇ ਜੋ ਅਯਾਸ਼ੀਆਂ ਭਰਿਆ, ਬਦਮਾਸ਼ੀਆਂ ਭਰਿਆ ਮਾਹੌਲ ਬਣਾਇਆ ਜਾਂਦਾ ਸੀ, ਉਹਦੀ ਸਾਰੀ ਜਦੋਂ ਵਾਰਤਾ ਪੜ੍ਹਦੇ ਆ ਤਾਂ ਖੂਨ ਖੌਲ ਉੱਠਦਾ ਕਿ ਇੰਨੇ ਭਿਆਨਕ ਤੇ ਇੰਨੇ ਮਾੜੇ ਮਾਹੌਲ ਸੀ ਉਹਨਾਂ ਦਿਨਾਂ ਦੇ ਵਿੱਚ। ਸੋ ਸਿੱਖ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਸਿੱਖ ਧਰਮ ਅਤੇ ਸਿੱਖ ਸਮਾਜ ਨੂੰ ਟਾਰਗੇਟ ਕਰਕੇ ਉਹ ਹਿੰਦੂ ਭਾਈਚਾਰਾ ਜਿਹੜਾ ਇੰਨੇ ਲੰਮੇ ਅਰਸੇ ਤੋਂ ਸਿੱਖਾਂ ਦਾ ਅਹਿਸਾਨਮੰਦ ਹੋਣਾ ਚਾਹੀਦਾ ਸੀ, ਜਿਨ੍ਹਾਂ ਨੂੰ, ਉਹਨਾਂ ਨੇ ਹੀ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾ ਲਈ। ਖਾਸ ਤੌਰ ਦੇ ਉੱਤੇ ਪੰਡਿਤ ਸ਼ਰਧਾ ਰਾਮ ਫਲੋਰੀ ਵਰਗੇ ਤੇ ਆ ਜਿਹੜਾ ਸਵਾਮੀ ਦਇਆਨੰਦ ਵਰਗੇ ਹੋਰ ਬੜੇ ਆਰੀਆ ਸਮਾਜੀ ਸੀ ਜਾਂ ਹੋਰ ਲੋਕ ਸੀ, ਜਿਨ੍ਹਾਂ ਨੇ
ਸਿੱਖ ਹਿੱਤਾਂ ਦੇ ਉਲਟ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਸੀ। ਉਹੋ ਜਿਹੇ ਮਾਹੌਲ ਦੇ ਵਿੱਚ ਪਹਿਲਾਂ ਸਿੰਘ ਸਭਾ ਲਹਿਰ ਵਾਲੇ ਭਾਈ ਜਿਹੜੇ ਸੀ ਸਾਡੇ ਕੌਮ ਦੇ, ਉਹਨਾਂ ਨੇ ਕਾਫੀ ਮਿਹਨਤ ਕੀਤੀ। ਫਿਰ ਉਹਨਾਂ ਵਿੱਚੋਂ ਪ੍ਰੇਰਨਾ ਲੈ ਕੇ ਪੈਦਾ ਹੋਏ ਗੁਰਸਿੱਖ ਪਿਆਰਿਆਂ ਨੇ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਸੀ ਉਹਦੇ ਵਿੱਚ ਸੇਵਾ ਕੀਤੀ। ਤੇ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਸੀ ਉਹਦੇ, ਕਿਉਂਕਿ ਨਾਲ ਉਹਨਾਂ ਦਿਨਾਂ ਦੇ ਵਿੱਚ ਗਦਰ ਲਹਿਰ, ਬੱਬਰ ਅਕਾਲੀ ਲਹਿਰ, ਇਹ ਸਾਰਾ ਕੁਝ ਵਾਪਰ ਰਿਹਾ ਸੀ। ਤਾਂ ਸਿੱਖ ਸਮਾਜ ਦੇ ਅੰਦਰ ਇੱਕ ਨਵੇਂ ਤਰੀਕੇ ਦੀ ਚੇਤਨਾ ਜਿਹੜੀ ਸੀ ਉਹ ਉਸ ਦੌਰ ਵਿੱਚ ਵੱਧ ਫੁੱਲ ਰਹੀ ਸੀ। ਤੋਂ ਖਾਲਸੇ ਦੇ ਆਦਰਸ਼ਾਂ ਨੂੰ, ਖਾਲਸੇ ਦੇ ਗੁਰਧਾਮਾਂ ਨੂੰ, ਖਾਲਸੇ ਦੀਆਂ ਰਵਾਇਤਾਂ ਨੂੰ ਜਿਹੜੀ ਉਸ ਟਾਈਮ ਸੱਟ ਵੱਜ ਰਹੀ ਸੀ, ਉਹਦੇ ਮੁਤਲਕ ਕਿਸੇ ਨਵੀਂ ਗੱਲ ਦੀ ਲੋੜ ਸੀਗੀ, ਜਿਹੜੀ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਮੌਕੇ ਵਾਪਰੀ, ਜਿਹਦੇ ਵਿੱਚੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦੀ ਸੰਸਥਾ ਜਿਹੜੀ ਆ ਇਹਦਾ ਉਭਾਰ ਹੋਇਆ। ਹੁਣ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਉਹਦੇ ਬਾਰੇ ਹਾਂ ਪੱਖੀ ਤੇ ਨਾ ਪੱਖੀ ਰਾਏ ਉਦੋਂ ਵੀ ਸੀ। ਉਦੋਂ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਸੀ ਵਿਚਾਰਧਾਰਕ ਤਕਰਾਰ ਸਿੱਖ ਸਫਾਂ ਦੇ ਵਿੱਚ ਚੱਲਦੀ ਰਹੀ। ਕਿਉਂਕਿ ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਕੋਲ ਜਦੋਂ ਗਏ ਪਿਆਰੇ ਸਿੱਖ ਤੇ ਕਹਿਣ ਲੱਗੇ ਬਈ ਮਹੰਤ ਜਿਹੜੇ ਆ ਜੀ ਉਹਨਾਂ ਨੂੰ ਤੋਰਤਾ ਤੇ ਹੁਣ ਸ਼੍ਰੋਮਣੀ ਕਮੇਟੀ ਬਣ ਗਈ ਆ, ਹੁਣ ਉਹਦੇ ਰਾਹੀਂ ਜਨਤਾ ਦੇ ਚੁਣੇ ਹੋਏ ਸੰਗਤਾਂ ਦੇ ਨੁਮਾਇੰਦੇ ਜਿਹੜੇ ਆ ਉਹ ਮੈਂਬਰ ਬਣ ਕੇ ਗੁਰਧਾਮਾਂ ਦਾ, ਸਿੱਖ ਧਰਮ ਦਾ ਜਿਹੜਾ ਪ੍ਰਬੰਧ ਆ ਸਾਰਾ ਉਹ ਕਰਾਇਆ ਕਰਨਗੇ ਤੇ ਆਹ ਨਵੀਂ ਚੀਜ਼ ਬਣੀ ਹੈ। ਤਾਂ ਬਾਬਾ ਅਤਰ ਸਿੰਘ ਜੀ ਹੱਸ ਕੇ ਕਹਿੰਦੇ ਵੀ ਬੜਾ ਵਧੀਆ ਕੀਤਾ, ਮਹੰਤ ਜਿਹੜੇ ਆ ਚੰਗੇ ਸੀ, ਜਿਹੜੇ ਤੁਸੀਂ ਭਜਾਤੇ ਚਲੇ ਗਏ, ਚੰਗੀ ਗੱਲ ਆ, ਪਰ ਜਿਹੜੇ ਤੁਸੀਂ ਆ ਹੁਣ ਬਿਠਾ ਰਹੇ ਹੋ ਨਾ ਇਲੈਕਸ਼ਨਾਂ ਦੇ ਰਾਹੀਂ, ਇਹਨਾਂ ਨੂੰ ਕਿਵੇਂ ਕੱਢੋਗੇ ਇਹ ਨਹੀਂ ਮੈਨੂੰ ਸਮਝ ਆਉਂਦੀ। ਤਾਂ ਉਹ ਗੱਲ ਜਿਹੜੀ ਉਦੋਂ ਚਾਹੇ ਉਹਨਾਂ ਨੇ ਜਿਸ ਵੀ ਮੂਡ ਵਿੱਚ ਕਹੀ ਉਹ ਗੱਲ, ਉਹਨਾਂ ਦਿਨਾਂ 'ਚ ਬੜੇ ਪੱਧਰ ਤੇ ਚਰਚਾ ਚੱਲਦੀ ਸੀ ਕਿ ਇਲੈਕਸ਼ਨ ਦਾ ਸਿਸਟਮ ਜਿਹੜਾ ਹੈਗਾ ਸਾਨੂੰ ਲੈ ਬੈਠੂਗਾ। ਪਰ ਉਦੋਂ ਸਾਨੂੰ ਜਿਹੜੇ ਸਾਡੇ ਕੌਮ ਦੇ ਵਿੱਚ ਬੰਦੇ ਸੀ ਉਹਨਾਂ ਨੂੰ ਜੋ ਠੀਕ ਲੱਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੋਟਾਂ ਰਾਹੀਂ ਹੋਏਗੀ ਤੇ ਇਦਾਂ ਇਹ ਸਾਰੀ ਗੱਲ ਮੰਨ ਲਈ ਗਈ, ਐਕਟ ਬਣ ਗਿਆ। ਸੋ ਇਹ ਜਿਹੜਾ ਸੀ ਰਾਜ ਦੇ ਵਿੱਚ ਰਾਜ ਦਾ ਇੱਕ ਜਿਹੜਾ ਨਵਾਂ ਕੌਨਸੈਪਟ, ਕਿਉਂਕਿ ਨਾ ਈਸਾਈਆਂ ਕੋਲ, ਨਾ ਮੁਸਲਮਾਨਾਂ ਕੋਲ, ਨਾ ਹਿੰਦੂਆਂ ਕੋਲ, ਨਾ ਬੋਧੀਆਂ ਕੋਲ ਤੇ ਨਾ ਜੈਨੀਆਂ ਕੋਲ, ਕਿਸੇ ਕੋਲੇ ਵੀ ਇਦਾਂ ਦਾ ਸਿਸਟਮ ਨਹੀਂ ਸੀ। ਸੋ ਆਲ ਇੰਡੀਆ ਗੁਰਦੁਆਰਾ ਐਕਟ ਤਾਂ ਭਾਵੇਂ ਨਾ ਬਣਿਆ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜਿਹੜਾ ਗੁਰਦੁਆਰਾ ਐਕਟ 1925 ਬਣਿਆ, ਇਹਨੇ ਇੱਕ ਨਵੀਂ ਚੀਜ਼ ਲੈ ਕੇ ਆਂਦੀ। ਹੁਣ ਉਹਦੇ ਫਾਇਦੇ ਤੇ ਨੁਕਸਾਨ ਜਿਹੜੇ ਆ ਉਹ ਤਾਂ ਸਾਡੇ ਸਾਹਮਣੇ ਆ, ਪਰ ਇੱਕ ਇਹ ਤੋਂ ਵੱਖਰੀ ਚੀਜ਼ ਜਿਹੜੀ ਬਣੀ ਸ਼੍ਰੋਮਣੀ ਅਕਾਲੀ ਦਲ, ਉਹਦੇ ਉੱਤੇ ਜੇ ਚਰਚਾ ਕਰੀਏ ਤਾਂ ਪਿਛਲੇ 100 ਸਾਲ ਪਹਿਲਾਂ ਜਿਹੜਾ ਅਕਾਲੀ ਹੁੰਦਾ ਸੀ ਤੇ ਅੱਜ ਦਾ ਅਕਾਲੀ, ਉਹ ਦੋਨੇ ਬਿਲਕੁਲ ਉਲਟ ਚੀਜ਼ਾਂ ਨੇ। ਉਦੋਂ ਅਕਾਲੀ ਹੋਣ ਦੇ ਅਰਥ ਹੁੰਦੇ ਸੀ ਧਾਰਮੀ ਗੁਰਸਿੱਖ, ਜਿਹਨੂੰ ਸਭ ਤੋਂ ਪਹਿਲਾਂ ਵੀ ਪੰਥ ਆ ਤੇ ਅੰਤ ਵਿੱਚ ਵੀ ਪੰਥ ਵਾ, ਉਹ ਪੰਥ ਲਈ ਬਣਿਆ। ਤੇ ਉਹ ਅਕਾਲੀ ਜਿਹੜਾ ਅਕਾਲ ਪੁਰਖ ਤੋਂ ਸਿਵਾਏ ਕਿਸੇ ਦੀ ਪੂਜਾ ਨਹੀਂ ਕਰ ਸਕਦਾ, ਕਿਸੇ ਨੂੰ ਇਸ਼ਟ ਨਹੀਂ ਮੰਨ ਸਕਦਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਉਹ ਅਕਾਲੀ ਜਿਹਨੂੰ ਜੇਲ੍ਹਾਂ ਕੱਟਣ 'ਚ ਜਾਂ ਤਸ਼ੱਦਦ ਝੱਲਣ 'ਚ ਜਾਂ ਗੋਲੀਆਂ ਤੇ ਡਾਂਗਾਂ ਖਾਣ ਦੇ ਵਿੱਚ ਜਾਂ ਕਿਸੇ ਵੀ ਚੀਜ਼ ਵਿੱਚ ਉਹਨੂੰ ਪੰਥ ਦੀ ਸੇਵਾ ਦਿਖਦੀ ਹੈ। ਜਿੱਥੇ ਮਰਜ਼ੀ ਅੜ ਸਕਦਾ, ਜਿੱਥੇ ਮਰਜ਼ੀ ਉਹਨੂੰ ਗੁਰੂ ਦੇ ਨਾਂ ਦੇ ਉੱਤੇ ਡਾਹਿਆ ਜਾ ਸਕਦਾ ਕਿ ਆਹ ਭਾਈ ਪੰਥ ਦੀ ਸੇਵਾ। ਸੋ ਇਹੋ ਜਿਹੇ ਗੁਰਸਿੱਖ ਪਿਆਰੇ ਜਿਹੜੇ ਹਰ ਵੇਲੇ ਅਕਾਲੀ ਮੋਰਚਿਆਂ ਦੇ ਵਿੱਚ ਮੋਹਰੀ ਹੋ ਕੇ ਸੇਵਾ ਕਰਦੇ ਰਹੇ, ਉਹ ਬਜ਼ੁਰਗ ਜਦੋਂ ਪਿੰਡ ਦੇ ਮੋੜ ਦੇ ਉੱਤੇ ਆਪਦੀ ਕਿਰਤ ਕਮਾਈ ਕਰਦੇ ਹੋਏ ਨੀਲੀਆਂ ਦਸਤਾਰਾਂ, ਉਹ ਜਦੋਂ ਕਿਸੇ ਨੇ ਦੇਖਣਾ ਕਰਨਾ ਵੀ ਪਿੰਡ 'ਚ ਕੋਈ ਦੁਖੀ ਬੰਦਾ, ਉਹਨੇ ਪੁੱਛਣਾ ਆ ਕੇ ਵੀ ਯਾਰ ਇੱਥੇ ਅਕਾਲੀਆਂ ਦਾ ਘਰ ਕਿਹੜਾ, ਤਾਂ ਉਹਦਾ ਸਾਫ਼ ਪਤਾ ਹੁੰਦਾ ਸੀ ਕਿ ਇਹ ਜਿਸ ਮਕਸਦ ਲਈ ਇਹ ਜਿਹੜਾ ਦੁਖੀ ਬੰਦਾ ਇਹ ਹੁਣ ਅਕਾਲੀ ਪਰਿਵਾਰ ਕੋਲੇ ਜਾ ਰਿਹਾ, ਇਹਦਾ ਮਸਲਾ ਜ਼ਰੂਰ ਹੱਲ ਹੋਏਗਾ। ਤੇ ਉਸ ਵੇਲੇ ਦੇ ਅਕਾਲੀ ਜਿਹੜੇ ਸੀ ਉਹ ਬਿਨਾਂ ਜਾਤ ਪਾਤ ਵਿਚਾਰਿਆਂ ਹਰ ਇੱਕ ਦੇ ਕੰਮ ਆਉਣ ਵਾਲੇ ਇਹੋ ਜਿਹੇ ਗੁਰਸਿੱਖ ਪਿਆਰੇ ਸੀ, ਜਿਨ੍ਹਾਂ ਵਿੱਚੋਂ ਸਾਨੂੰ ਕਲਗੀਧਰ ਸ਼ਹਿਨਸ਼ਾਹ ਦੇ ਪਿਆਰੇ ਗੁਰਸਿੱਖਾਂ ਦੀ ਮਹਿਕ ਜਿਹੜੀ ਸੀ ਉਹ ਮਹਿਸੂਸ ਹੁੰਦੀ ਸੀ। ਸੋ ਉਹਨਾਂ ਵੇਲਿਆਂ ਦੇ ਵਿੱਚ ਅਕਾਲੀ ਦਲ ਦੀ ਸ਼ਕਤੀ ਜਿਹੜੀ ਸੀ ਉਹ ਧਰਮ ਵਿੱਚ ਸੀ। ਤੇ ਇਹ ਜਿਹੜੀ ਸ਼ਕਤੀ ਸੀ, ਇਸ ਸ਼ਕਤੀ ਵਿੱਚ ਸਿੱਖ ਸਮਾਜ ਦਾ ਇੰਨਾ ਫੇਥ ਸੀ, ਇੰਨਾ ਯਕੀਨ ਸੀ ਕਿ ਜਦੋਂ ਵੀ ਕੋਈ ਮੋਰਚਾ ਲਾਉਂਦੇ ਸੀ ਜਥੇਦਾਰ, ਤਾਂ ਅਕਾਲੀ ਦਲ ਦੇ ਲੀਡਰ ਜਿਹੜੇ ਸੀ ਉਹਨਾਂ ਦੀ
ਜਿਹੜੀ ਸੀਗੀ ਕੋਈ ਵੀ ਸੁਨੇਹਾ ਜਦੋਂ ਜਾਂਦਾ ਸੀ ਕਿ ਵੀ ਮੋਰਚਾ, ਉਦੋਂ ਬੜਾ ਪੁੱਛ ਪਛਈਆ ਨਹੀਂ ਸੀ ਕੋਈ ਕਰਦਾ ਹੁੰਦਾ। ਲੋਕਾਂ ਨੇ ਚੁਟਕਲੇ ਬਣਾ ਰੱਖੇ ਸੀ, ਕਹਿੰਦੇ ਵੀ ਕੋਈ ਬੈਠੇ ਬੰਦੇ ਗੱਲਾਂ ਕਰਦੇ ਸੀ, ਕੋਈ ਜਿਹੜਾ ਅਕਾਲੀ ਦਲ ਦੇ ਉਲਟ ਬੰਦਾ ਸੀ ਉਹ ਉਹਨਾਂ ਨੂੰ ਭੜਕਾ ਰਿਹਾ ਸੀ ਅਕਾਲੀਆਂ ਦੇ ਖਿਲਾਫ ਕਿ ਇਹਨਾਂ ਦਾ ਕੀ ਆ, ਇਹ ਦੂਜੇ ਦਿਨ ਚੱਕ ਕੇ ਮੋਰਚਾ ਲਾ ਦਿੰਦੇ ਆ ਤੇ ਸਾਡੇ ਪਿੰਡਾਂ ਦੇ ਭੋਲੇ ਭਾਲੇ ਸਿੱਖ ਇਹਨਾਂ ਦੇ ਮੋਰਚਿਆਂ 'ਚ ਜਾ ਕੇ ਸ਼ਾਮਲ ਹੋ ਜਾਂਦੇ ਆ। ਐਦਾਂ ਉਹ ਗੱਲਾਂ ਮਤਲਬ ਖੜਾ ਕਰ ਰਿਹਾ ਸੀ। ਉਹ ਕਰਦਾ ਕਰਾਉਂਦਾ ਵਿੱਚ ਉਹਨੇ 15-20 ਮਿੰਟ ਹੋ ਗਏ ਉਹਨੂੰ ਬੋਲਦੇ ਨੂੰ, ਤੇ ਉਹ ਕਹਿੰਦਾ ਲੈ ਹੁਣ ਇਹਨਾਂ ਨੇ ਫੇਰ ਮੋਰਚਾ ਲਾਤਾ ਫਲਾਨੀ ਗੱਲ ਦੇ ਉੱਤੇ। ਉਹ ਜਦੋਂ ਇੰਨੀ ਗੱਲ ਸੁਣੀ, ਜਿਹੜੇ ਸਾਹਮਣੇ ਬੈਠੇ ਸੀ ਉਹ ਖੜੇ ਹੋ ਕੇ ਕਹਿੰਦੇ ਲੈ ਸਾਨੂੰ ਤੂੰ ਦੱਸਿਆ ਹੀ ਨਹੀਂ ਵੀ ਮੋਰਚਾ ਲੱਗ ਗਿਆ ਹੈਗਾ, ਅਸੀਂ ਇੱਥੇ ਬੈਠੇ ਤੇਰੇ ਜੱਕੜ ਸੁਣੀ ਜਾਂਦੇ ਆ। ਸੋ ਜਿਹੜਾ ਬੰਦਾ ਉਹਨਾਂ ਨੂੰ ਅੱਧਾ ਘੰਟਾ ਲਾ ਕੇ ਸਮਝਾ ਰਿਹਾ ਸੀ ਕਿ ਅਕਾਲੀਆਂ ਦੇ ਮੋਰਚੇ ਗਲਤ ਨੇ, ਅਕਾਲੀ ਗਲਤ ਨੇ, ਉਹ ਉੱਥੇ ਮੱਥੇ ਤੇ ਹੱਥ ਮਾਰੇ ਕਿ ਮੇਰੀ ਤਾਂ ਕੋਈ ਗੱਲ ਹੀ ਨਹੀਂ ਸੁਣ ਰਹੇ, ਤਾਂ ਇਹਨਾਂ ਯਕੀਨ ਆ ਇਹਨਾਂ ਦਾ। ਸੋ ਜਿਹੜਾ ਇਹ ਯਕੀਨ ਸੀ ਅਕਾਲੀ ਦਲ ਦੇ ਵਿੱਚ ਸਿੱਖ ਸੰਗਤ ਦਾ, ਇਹ ਬੜੀ ਵੱਡੀ ਤਾਕਤ ਸੀ। ਇਸ ਤਾਕਤ ਦੇ ਸਿਰ ਦੇ ਉੱਤੇ ਅਕਾਲੀ ਦਲ ਨੇ ਬੜੇ ਮੋਰਚੇ ਜਿੱਤੇ, ਬੜੀਆਂ ਮੱਲਾਂ ਮਾਰੀਆਂ। ਅੰਤ 1947 ਤੋਂ ਬਾਅਦ ਵਿੱਚ ਜਦੋਂ ਨਵਾਂ ਇੱਕ ਮਾਹੌਲ ਬਣਿਆ, ਕਿਉਂਕਿ ਜਿਹੜੀ ਬ੍ਰਾਹਮਣਵਾਦੀ ਹਿੰਦੂ ਕੱਟੜਪੰਥੀ ਲੀਡਰਸ਼ਿਪ ਸੀ ਉਹ ਵਾਅਦੇ ਕਰਕੇ ਮੁੱਕਰ ਚੁੱਕੀ ਸੀ ਤੇ ਪੰਜਾਬੀ ਸੂਬੇ ਦਾ ਮੋਰਚਾ ਲਾਉਣਾ ਪਿਆ। ਤੇ ਉਹ ਉਸ ਵੇਲੇ ਜਿਹੜੇ ਕਰਤਾਰ ਸਿੰਘ ਝੱਬਰ ਵਰਗੇ ਸੀ ਉਹ ਚੇਤੇ ਆਉਣ ਫਿਰ, ਕਿਉਂਕਿ ਝੱਬਰ ਹੁਣਾਂ ਨੂੰ ਜਦੋਂ ਇਹ ਗੁਰਦੁਆਰਾ ਪੰਜਾ ਸਾਹਿਬ ਨਨਕਾਣਾ ਸਾਹਿਬ ਦੇ ਮੋਰਚੇ ਲੱਗੇ, ਉਹਨਾਂ ਦਿਨਾਂ ਦੇ ਵਿੱਚ ਇੱਥੋਂ ਅੰਮ੍ਰਿਤਸਰੋਂ ਇੱਕ ਸੁਨੇਹਾ ਦੇ ਕੇ ਭੇਜਿਆ ਗਿਆ ਉੱਥੇ ਕਿ ਜਿਹੜਾ ਪੰਜਾ ਸਾਹਿਬ ਨੂੰ ਤੁਸੀਂ ਜਥਾ ਲੈ ਕੇ ਜਾਣਾ ਨਾ ਕੱਲ ਨੂੰ, ਉਹ ਲੈ ਕੇ ਤੁਰਨ ਦੀ ਲੋੜ ਨਹੀਂ, ਕਿਉਂਕਿ ਮਹਾਤਮਾ ਗਾਂਧੀ ਦੀ ਤਾਰ ਆ ਗਈ ਆ ਤੇ ਉਹ ਕਹਿੰਦੇ ਆ ਵੀ ਇਸ ਸਾਲ ਦੇ ਅੰਤ ਤੱਕਰ ਅੰਗਰੇਜ਼ਾਂ ਨੇ ਚਲੇ ਜਾਣਾ ਤੇ ਸਵਰਾਜ ਹੋ ਜਾਣਾ। ਤੇ ਜਦੋਂ ਆਪਦਾ ਰਾਜ ਹੋ ਗਿਆ ਉਦੋਂ ਆਪਾਂ ਇਹ ਜਿਹੜੇ ਮਹੰਤ ਮੂੰਤ ਜੇ ਭਜਾ ਕੇ ਪਰਾਂ ਕਰਾਂਗੇ। ਤੁਸੀਂ ਹੁਣ ਜਿਹੜਾ ਹੈ ਉਹ ਗੁਰਦੁਆਰਾ ਸੁਧਾਰ ਲਹਿਰ ਦੀ ਬਜਾਏ, ਗੁਰਦੁਆਰੇ ਆਜ਼ਾਦ ਕਰਾਉਣ ਵਾਲੀ ਮੁਹਿੰਮ ਦੀ ਬਜਾਏ ਇੱਧਰ ਧਿਆਨ ਦੇਵੋ, ਜਿਹੜੇ ਆਪਣੇ ਆਜ਼ਾਦੀ ਦੀ ਲੜਾਈ ਹੈ ਇਹਦੇ ਵਿੱਚ ਹੀ ਤੁਸੀਂ ਬਸ ਆਪਦਾ ਕਰੋ, ਬਾਕੀ ਸਾਰੇ ਕੰਮ ਬੰਦ ਕਰ ਦਿਓ। ਤੇ ਉਹ ਜਿਹੜਾ ਝੱਬਰ ਸੀਗਾ ਜਥੇਦਾਰ, ਉਹ ਸਿਆਣਾ ਸੀ ਤੇ ਉਹਨੇ ਆਖਿਆ, ਕਹਿੰਦਾ ਪਹਿਲੀ ਗੱਲ ਤਾਂ ਮੈਨੂੰ ਯਕੀਨ ਹੀ ਨਹੀਂ ਹੈਗਾ ਵੀ ਅੰਗਰੇਜ਼ ਇਸ ਸਾਲ ਦੇ ਐਂਡ ਤੇ ਚਲੇ ਜਾਣਗੇ, ਪਰ ਜੇਕਰ ਉਹ ਚਲੇ ਵੀ ਗਏ ਤਾਂ ਉਦੋਂ ਬਾਅਦ ਸਾਡੇ ਲਈ ਸਥਿਤੀ ਜਿਹੜੀ ਆ ਹੋਰ ਵੀ ਜ਼ਿਆਦਾ ਕਸੂਤੀ ਬਣ ਜਾਣੀ ਆ। ਹੁਣ ਆਪਾਂ ਜਦੋਂ ਮਹੰਤਵਾਦੀਆਂ ਤੋਂ, ਮਹੰਤਾਂ ਤੋਂ ਗੁਰਧਾਮ ਆਜ਼ਾਦ ਕਰਾਉਣ ਜਾਂਦੇ ਆ ਤਾਂ ਜਿਹੜਾ ਅੰਗਰੇਜ਼ ਆ ਉਹ ਫਿਰ ਉਹਦੀ ਧਿਰ ਨਹੀਂ ਬਣਦਾ ਮਹੰਤ ਦੀ, ਉਹ ਸੱਚੀ ਸੁੱਚੀ ਗੱਲ ਜੀ ਕਰਦੇ ਆ ਤੇ ਉਹਦੇ 'ਚ ਆਪਾਂ ਸਹੀ ਹੁੰਨੇ ਆ ਤੇ ਆਪਾਂ ਨੂੰ ਗੁਰਧਾਮਾਂ ਦੇ ਕਬਜ਼ੇ ਛਡਾਉਣੇ ਮਹੰਤਾਂ ਤੋਂ ਸੌਖੇ ਆ ਵਾ। ਪਰ ਜਦੋਂ ਅੰਗਰੇਜ਼ ਚਲੇ ਗਿਆ, ਕਿਉਂਕਿ ਅੰਗਰੇਜ਼ ਦਾ ਮਹੰਤਾਂ ਨਾਲ ਕੋਈ ਉਵੇਂ ਦਾ ਤਾਲਮੇਲ ਨਹੀਂ ਤੇ ਸਾਡੇ ਧਰਮ ਦਾ, ਸਾਡਾ ਉਹਦੇ ਨਾਲ ਧਾਰਮਿਕ ਵਿਵਾਦ ਨਹੀਂ ਹੈਗਾ, ਸਾਡਾ ਉਹਦੇ ਨਾਲ ਸਿਆਸੀ ਟਕਰਾਅ ਤਾਂ ਹੈਗਾ ਵੀ ਆਪਾਂ ਕਹਿੰਦੇ ਆ ਅੰਗਰੇਜ਼ ਸਾਨੂੰ ਗੁਲਾਮ ਬਣਾਈ ਬੈਠਾ ਸੀ ਆਜ਼ਾਦ ਹੋਣਾ, ਪਰ ਅੰਗਰੇਜ਼ ਨਾਲ ਸਾਡਾ ਧਾਰਮਿਕ ਤੌਰ ਦੇ ਉੱਤੇ ਉਹੋ ਜਿਹਾ ਕੋਈ ਰੌਲਾ ਨਹੀਂ ਹੈਗਾ ਜਿਹੋ ਜਿਹਾ ਹਿੰਦੂ ਨਾਲ ਆ। ਜਦੋਂ ਅੰਗਰੇਜ਼ ਚਲੇ ਗਿਆ ਉਦੋਂ ਆਪਾਂ ਜੇਕਰ ਗੁਰਧਾਮ ਆਪਦੇ ਹਿੰਦੂਆਂ ਦੇ ਵੇਲੇ ਆਜ਼ਾਦ ਕਰਾਉਣੇ ਹੋਏ ਨਾ ਮਹੰਤਾਂ ਤੋਂ, ਉਦੋਂ ਮਹੰਤਾਂ ਦੇ ਹੱਕ 'ਚ ਲੜ ਜਾਣਾ ਇਹਨਾਂ ਨੇ ਤੇ ਇਹਨਾਂ ਹਿੰਦੂ ਹਾਕਮਾਂ ਤੋਂ ਆਪਾਂ ਕੋਈ ਰਹਿਮ ਦੀ ਆਸ ਨਾ ਰੱਖਿਓ, ਇਹ ਬੜੇ ਬੁਰੇ ਟੱਕਰਨਗੇ। ਤੇ ਇਸ ਕਰਕੇ ਜਿਹੜੇ ਗੁਰਧਾਮ ਆਜ਼ਾਦ ਕਰਾਉਣੇ ਆ, ਝੱਬਰ ਹੁਣੀ ਕਹਿੰਦੇ ਉਹ ਪਹਿਲਾਂ ਅੰਗਰੇਜ਼ਾਂ ਦੇ ਵੇਲੇ ਕਰਾ ਲਓ ਜਿੰਨੇ ਕਰਾ ਹੁੰਦੇ ਆ, ਔਰ ਇਹ ਗੱਲ ਹੈ ਸੱਚੀ। ਉਹਨਾਂ ਨੇ ਜਿੰਨੇ ਗੁਰਧਾਮ ਆਜ਼ਾਦ ਕਰਾਉਣੇ ਸੀ ਅੰਗਰੇਜ਼ਾਂ ਵੇਲੇ ਕਰਵਾ ਲਏ, ਮੁੜ ਕੇ ਸ਼੍ਰੋਮਣੀ ਕਮੇਟੀ ਬਣ ਗਈ, ਕਈ ਰਹਿ ਗਏ ਸੀਗੇ ਆਪਣੇ। ਆ ਪੌਂਟਾ ਸਾਹਿਬ ਵਾਲਾ ਜਿਹੜਾ ਸਾਡਾ ਤੀਰਥ ਵਾ, ਸਾਡਾ ਸਥਾਨ ਵਾ, ਗੁਰੂ ਕਲਗੀਧਰ ਸ਼ਹਿਨਸ਼ਾਹ ਦਾ ਚਰਨ ਮੁਬਾਰਕ ਪਏ ਆ ਉੱਥੇ, ਤਾਂ ਉਸ ਅਸਥਾਨ ਦੀ ਜਿਹੜੀ ਸੀਗੀ ਉੱਥੇ ਪ੍ਰਬੰਧ ਸਾਰਾ ਉਹ ਮਹੰਤਾਂ ਕੋਲ ਸੀ। ਤਾਂ 1947 ਤੋਂ ਬਾਅਦ 1964 ਦੀ ਗੱਲ ਆ ਇਹ, ਬਈ ਇਹ ਸਿੱਖਾਂ ਨੇ ਸੋਚਿਆ ਕਿ ਚਲੋ ਆਪਾਂ ਉੱਥੇ ਜਿਹੜੇ ਕਬਜ਼ਾ ਹੈਗਾ ਇਹਨਾਂ ਮਹੰਤਾਂ ਤੋਂ ਛੁਡਵਾ ਲੈਂਦੇ ਆ, ਵੀ ਜਿਵੇਂ ਅੰਗਰੇਜ਼ਾਂ ਵੇਲੇ ਆਪਾਂ ਐਜੀਟੇਸ਼ਨ ਕਰਦੇ ਹੁੰਦੇ ਸੀ ਉਵੇਂ ਕਰ ਲੈਂਦੇ ਆ। ਤੇ ਇਹ ਜਦੋਂ ਐਜੀਟੇਸ਼ਨ ਸਿੱਖਾਂ ਨੇ ਕੀਤੀ, ਮਤਲਬ ਕਿ ਗੋਲੀਆਂ ਮਾਰ ਕੇ ਇਹਨਾਂ ਨੇ 12-13 ਸਾਡੇ ਸਿੱਖ ਉੱਥੇ ਸ਼ਹੀਦ ਕਰਤੇ ਤੇ ਉੱਥੇ ਉਹਨਾਂ ਮਹੰਤ ਸ਼੍ਰੇਣੀ ਦਾ ਪੂਰਾ ਇਹਨਾਂ ਨੇ ਸਾਥ ਦਿੱਤਾ।
ਜਿਹੜੀ ਗੱਲ ਝੱਬਰ ਹੁਣੀ ਕਹਿੰਦੇ ਹੁੰਦੇ ਸੀ ਵੀ ਅੰਗਰੇਜ਼ਾਂ ਦਾ ਆਪਣੇ ਨਾਲ ਧਾਰਮਿਕ ਤੌਰ ਤੇ ਟਕਰਾਅ ਨਹੀਂ ਹੈਗਾ ਕੋਈ, ਆਪਣਾ ਉਹਦੇ ਨਾਲ ਚਲੋ ਸਿਆਸੀ ਤੌਰ ਤੇ ਹੈਗਾ ਟਕਰਾਅ, ਪਰ ਇਹ ਜਿਹੜਾ ਹਿੰਦੂ ਆ ਇਹਦੇ ਨਾਲ ਤਾਂ ਸਾਡਾ ਧਾਰਮਿਕ ਤੌਰ ਤੇ ਵੀ ਟਕਰਾਅ ਵਾ, ਇਹ ਸਾਡੇ ਲਈ ਕਸੂਤਾ ਪੰਗਾ ਹੋ ਜਾਣਾ। ਜਿਹੜੇ ਗੁਰਧਾਮ ਆਪਾਂ ਅੰਗਰੇਜ਼ਾਂ ਵੇਲੇ ਛਡਵਾਲੇ ਮੁੜ ਕੇ ਕਿਹੜੇ ਪਿਓ ਦੇ ਪੁੱਤ ਨੇ ਆਪਾਂ ਨੂੰ ਨੇੜੇ ਲੱਗਣ ਦੇਣਾ। ਸੋ ਇਹੀ ਗੱਲ ਇੱਥੇ ਫਿਰ ਬਣੀ ਵੀ ਜਿਹੜੇ ਅਕਾਲੀ ਦਲ ਨੂੰ ਇਹ ਲਾਰਾ ਲੱਗਿਆ, ਉਦੋਂ ਤਾਂ ਪਹਿਲਾਂ ਤਾਂ ਕਹਿੰਦੇ ਹੋਣੇ ਆ ਨਹੀਂ ਝੱਬਰ ਉਹਨਾਂ ਨੂੰ ਸਮਝ ਘੱਟ ਵਾ, ਪਰ ਬਾਅਦ 'ਚ ਜਦੋਂ ਪੌਂਟਾ ਸਾਹਿਬ ਵਾਲਾ ਸਾਕਾ ਵਾਪਰਿਆ ਫਿਰ ਅਕਲ ਟਿਕਾਣੇ ਆਈ ਵੀ ਵਾਕਿਆ ਹੀ ਯਾਰ ਇਹ ਤਾਂ ਬਹੁਤ ਮਾੜੇ ਬੰਦੇ ਆ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜੇ ਅਕਾਲੀ ਦਲ ਨੇ ਉਹਨਾਂ ਵੇਲਿਆਂ ਦੇ ਵਿੱਚ ਏਡੀ ਵੱਡੀ ਘਾਲਣਾ ਘਾਲ ਕੇ ਗੁਰਧਾਮ ਆਜ਼ਾਦ ਕਰਾਏ, ਤੇ ਨਾਲ ਦੀ ਨਾਲ ਅਕਾਲੀ ਦਲ ਇੱਕ ਇਹੋ ਜਿਹੀ ਜਮਾਤ ਦੇ ਰੂਪ 'ਚ ਉੱਭਰ ਆਇਆ ਜਿਹੜਾ ਪੰਥਕ ਹਿੱਤਾਂ ਦੀ ਰਾਖੀ ਕਰਾਉਣ ਵਾਲੀ ਸਾਡੀ ਸੰਸਥਾ ਬਣ ਗਿਆ। ਇਹੋ ਜਿਹੀ ਧਿਰ ਨੂੰ ਦੁਸ਼ਮਣ ਕਿਵੇਂ ਬਰਦਾਸ਼ਤ ਕਰ ਲੈਂਦਾ। ਸੋ ਇਸ ਕਰਕੇ ਜਿਹੜਾ ਹਿੰਦੂ ਮਾਈਂਡ ਸੈਟ ਸੀ ਉਹਨੂੰ ਕਦੇ ਵੀ ਅਕਾਲੀ ਦਲ ਜਿਹੜਾ ਸੀ ਪਸੰਦ ਨਹੀਂ ਸੀ ਆਇਆ। ਸੋ ਪਹਿਲੇ ਦਿਨ ਤੋਂ ਹੀ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਭਾਜਪਾ ਲਾ ਲਓ, ਚਾਹੇ ਕੁਝ ਹੋਰ ਨਾ ਜਿਹੜਾ ਮਰਜ਼ੀ ਹੋਵੇ, ਜਿਹੜੀਆਂ ਹਿੰਦੂਵਾਦ ਨਾਲ ਜੁੜੀਆਂ ਹੋਈਆਂ ਧਿਰਾਂ ਸੀ ਉਹਨਾਂ ਨੇ ਸਦਾ ਹੀ ਅਕਾਲੀਆਂ ਨੂੰ ਤੇ ਅਕਾਲੀ ਦਲ ਨੂੰ ਦੁਸ਼ਮਣ ਜਮਾਤ ਵਜੋਂ ਹੀ ਦੇਖਿਆ। ਤੋ ਇਹਦਾ ਬੀਜ ਨਾਸ਼ ਕਰਨਾ ਉਹਨਾਂ ਦੇ ਕਰਨਾ ਹੀ ਸੀ ਉਹਨਾਂ ਨੇ। ਤੇ ਹੁਣ ਇੱਥੇ ਸਹਿਜੇ ਉਹਨਾਂ ਨੇ ਸਾਡੇ ਅੰਦਰ ਵੜ ਕੇ ਬਹੁਤ ਕੁਝ ਸਮਝ ਕੇ ਸਾਡਾ ਅਕਾਲੀ ਦਲ ਦਾ ਭੋਗ ਪਾਉਣ ਵਾਲਾ ਕੰਮ ਕੀਤਾ। ਸਾਡੇ ਸਾਹਮਣੇ ਹੈ ਕਿ ਜਦੋਂ ਇਹ ਭਾਜਪਾ ਵਾਲੇ ਜਨ ਸੰਘ ਕਹਾਉਂਦੇ ਸੀ ਉਦੋਂ ਸਿਆਸੀ ਮਜਬੂਰੀਆਂ ਦੇ ਤਹਿਤ ਅਕਾਲੀ ਦਲ ਦਾ ਸਮਝੌਤਾ ਹੋਇਆ ਇਹਨਾਂ ਨਾਲ, ਕਈ ਮੌਕਿਆਂ ਤੇ ਹੋਇਆ। ਇਹਨਾਂ ਨੇ ਇਹ ਚੀਜ਼ ਉਦੋਂ ਨੋਟ ਕੀਤੀ ਵੀ ਜਿਹੜੇ ਇਹ ਹੈਗੇ ਆ ਨਾ ਅਕਾਲੀ, ਇਹਨਾਂ ਦਾ ਸਿੱਖ ਸਮਾਜ ਵਿੱਚ ਫੇਥ ਇੰਨਾ ਜ਼ਿਆਦਾ ਵਾ ਕਿਉਂਕਿ ਇਹ ਧਰਮੀ ਕੰਮ ਕਰਦੇ ਰਹੇ ਨੇ। ਇਹ ਗੁਰਦੁਆਰਾ ਸੁਧਾਰ ਲਹਿਰ ਦਰਮਿਆਨ ਜਿਹੜਾ ਵਿਸ਼ਵਾਸ ਬਣਿਆ ਹੋਇਆ, ਇਹ ਜਦੋਂ ਵੀ ਚਾਹਣ ਕੋਈ ਮੋਰਚਾ ਲਾ ਦੇਣ ਸਹੀ ਇੱਕ ਵਾਰੀ, ਫਿਰ ਸਿੱਖ ਜਗਤ ਜਿਹੜਾ ਡਟ ਕੇ ਇਹਦਾ ਸਾਥ ਦਿੰਦਾ। ਸੋ ਇਹਨਾਂ ਨੇ ਇਹ ਅਕਲ ਜਿਹੜੀ ਸੀ, ਇਹ ਸਮਝ ਜਿਹੜੀ ਸੀ, ਉਹ ਲੈ ਕੇ ਜਨ ਸੰਘ ਨੇ ਜਾਂ RSS ਨੇ ਫਿਰ ਉਹੀ ਕੰਮ ਕੀਤਾ, ਪਹਿਲਾਂ ਹਿੰਦੂ ਸਮਾਜ ਵਿੱਚ ਆਪਦਾ ਵਿਸ਼ਵਾਸ ਪੈਦਾ ਕਰੀਏ। ਹਰ ਹਿੰਦੂ ਸਾਡੇ ਉੱਤੇ ਅੰਨਾ ਯਕੀਨ ਕਰਦਾ ਹੋਵੇ ਜਿਵੇਂ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਹਰ ਸਿੱਖ ਅੰਨਾ ਯਕੀਨ ਕਰਦਾ। ਤੇ ਇੱਕ ਤਾਂ ਉਹਨਾਂ ਨੇ ਉਹ ਕੰਮ ਕੀਤਾ ਜਿਹਦਾ ਰਿਜ਼ਲਟ ਵਾ ਕਿ ਅੱਜ RSS ਨਾਲ ਜਾਂ ਭਾਜਪਾ ਨਾਲ ਜਾਂ ਹੋਰ ਹਿੰਦੂ ਤਵੀ ਜਮਾਤਾਂ ਦੇ ਨਾਲ ਇੰਨਾ ਜ਼ਿਆਦਾ ਮੋਹ ਪਿਆਰ ਬਣਿਆ ਹੋਇਆ ਵਾ ਭਾਰਤੀ ਹਿੰਦੂਆਂ ਦਾ ਵੀ ਉਹ ਜੋ ਚਾਹਣ ਉਵੇਂ ਉਹ ਕਰਨ ਨੂੰ ਤਿਆਰ ਨੇ। ਸੋ ਇੱਕ ਤਾਂ ਇਹ ਗੱਲ ਉਹਨਾਂ ਨੇ ਸਿੱਖੀ ਤੇ ਲਾਗੂ ਕੀਤੀ ਵੀ ਹਿੰਦੂ ਸਮਾਜ ਦੇ ਵਿੱਚ ਸਾਡਾ ਉਵੇਂ ਹੀ ਪਿਆਰ ਸਤਿਕਾਰ ਹੋਣਾ ਚਾਹੀਦਾ ਜਿਵੇਂ ਸਿੱਖ ਸਮਾਜ ਦੇ ਵਿੱਚ ਅਕਾਲੀਆਂ ਦਾ ਵਾ। ਦੂਜਾ ਉਹਨਾਂ ਨੇ ਇਹ ਕੰਮ ਨਾਲ ਦੀ ਨਾਲ ਕੀਤਾ ਕਿ ਹੌਲੀ ਹੌਲੀ ਸਿੱਖਾਂ ਦੇ ਮਨਾਂ ਦੇ ਵਿੱਚ ਅਕਾਲੀ ਲੀਡਰਸ਼ਿਪ ਦਾ ਵਕਾਰ ਜਿਹੜਾ ਹੈ, ਭਰੋਸਾ ਜਿਹੜਾ ਹੈ, ਉਹ ਖਤਮ ਕਰਨਾ। ਤੇ ਅੱਜ ਦੀ ਤਰੀਕ ਵਿੱਚ ਸਾਡੇ ਸਾਹਮਣੇ ਆ ਕਿ ਜਿਹੜੇ ਅੱਜ ਦੇ ਅਕਾਲੀ ਦਲ ਦੇ ਲੀਡਰ ਨੇ ਇਹਨਾਂ ਨੇ ਆਪਦਾ ਫੇਥ ਜਿਹੜਾ ਹੈ, ਭਰੋਸਾ ਜਿਹੜਾ ਹੈ, ਉਹ ਮੁਕੰਮਲ ਤੌਰ ਤੇ ਖਤਮ ਕਰ ਲਿਆ ਵਾ। ਤੋ ਜਿਵੇਂ ਆ ਬਰਗਾੜੀ ਵਾਲਾ ਮੋਰਚਾ ਹੋਇਆ ਜਾਂ ਕਹੀਏ ਕਿ ਬੇਅਦਬੀਆਂ ਹੋਈਆਂ ਸਾਡੇ ਇਸ਼ਟ ਦੀਆਂ, ਉਸ ਚੀਜ਼ ਤੋਂ ਬਾਅਦ ਤਾਂ ਅਕਾਲੀ ਦਲ ਦੇ ਪੱਲੇ ਕੱਖ ਨਹੀਂ ਰਿਹਾ। ਜਿਹੜਾ ਇਹਨਾਂ ਨੇ ਪਹਿਲਾਂ ਕਦੇ ਧਰਮ ਯੁੱਧ ਮੋਰਚੇ ਮੌਕੇ ਗੜਬੜ ਕਰ ਲਈ ਜਾਂ ਹੋਰ ਕਈ ਮੌਕਿਆਂ ਤੇ ਗਦਾਰੀ ਵਰਗੀਆਂ ਗੱਲਾਂ ਕਰ ਲਈਆਂ ਅਕਾਲੀਆਂ ਨੇ, ਉਹ ਸਾਰੀਆਂ ਪਾਸੇ। ਪਰ ਜਿਹੜਾ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਤੇ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ, ਤੇ ਉਹ ਮਾਫੀ ਦੇ ਲਈ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ, ਅਕਾਲ ਤਖਤ ਸਾਹਿਬ ਜੀ ਦੀ ਪਦ ਪਦਵੀ ਦਾ ਦੁਰਵਰਤੋਂ ਕੀਤੀ ਗਈ, ਜਿਸ ਤਰੀਕੇ ਦੇ ਨਾਲ ਉਸ ਡੇਰਾ ਸਰਸਾ ਦੇ ਮੁਖੀ ਦੀਆਂ ਜਿਹੜੀਆਂ ਚਾਪਲੂਸੀਆਂ ਕੀਤੀਆਂ ਗਈਆਂ ਤੇ ਸਿੱਖਾਂ ਦਾ ਜਲੂਸ ਕੱਢਿਆ ਗਿਆ, ਜਿਸ ਤਰੀਕੇ ਦੇ ਨਾਲ ਬਾਅਦ ਵਿੱਚ ਵੀ 2017 ਦੀਆਂ ਇਲੈਕਸ਼ਨਾਂ ਮੌਕੇ ਡੇਰਾ ਸਰਸਾ ਦੇ ਮੁਖੀ ਦੇ ਨਾਲ ਕਮਿਟਮੈਂਟ ਵਾਅਦੇ ਕਰਦੇ ਰਹੇ ਕਿ ਇੱਕ ਵਾਰੀ ਸਾਨੂੰ ਜਿਤਾ ਦਿਓ, ਫਿਰ ਅਸੀਂ ਪੰਜਾਬ ਦੀ ਧਰਤੀ ਉੱਤੇ ਤੁਹਾਡੇ ਡੇਰਾ ਸਰਸਾ ਦੇ ਮੁਖੀ ਦੇ ਸਮਾਗਮ ਵੀ ਕਰਵਾ ਦੇਵਾਂਗੇ। ਇਹ ਜਿਹੜਾ ਗਰਕਿਆ ਹੋਇਆ ਅਕਾਲੀ ਦਲ ਦਾ ਸਰੂਪ ਸਾਡੇ ਸਾਹਮਣੇ ਆਇਆ, ਇਹ ਬੇਹੱਦ ਘਿਨਾਉਣਾ ਤੇ ਘਟੀਆ ਸੀ। ਤੇ ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਅਕਾਲੀ ਸਫਾਂ ਦੇ ਵਿੱਚ ਵਿਚਰਦੇ ਹੋਏ ਆਗੂ ਤੇ ਵਰਕਰ ਜਿਹੜੇ ਨੇ, ਉਹ ਕਹਿੰਦੇ ਆ ਕਿ ਅਸੀਂ ਉਹਨਾਂ ਦਿਨਾਂ ਦੇ ਵਿੱਚ
ਇਹ ਗੱਲ ਕਹਿੰਦੇ ਰਹੇ ਆ ਪਰ ਸਾਡੀ ਕਿਸੇ ਨੇ ਸੁਣੀ ਨਹੀਂ। ਜੇ ਕਹੀ ਆ ਜਾਂ ਨਾ ਕਹੀ ਆ ਉਹ ਇੱਕ ਬਰਾਬਰ ਆ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਸੱਤਾ ਵਿੱਚ ਸੀ, ਜੇ ਉਦੋਂ ਕਿਤੇ ਇਹ ਗੱਲ ਕਹੀ ਹੁੰਦੀ ਕਿ ਆਪਾਂ ਬਾਦਲ ਸਾਹਿਬ ਠੀਕ ਨਹੀਂ ਕਰ ਰਹੇ ਤਾਂ ਉਹਨਾਂ ਬੰਦਿਆਂ ਦਾ ਮੁੱਲ ਪੈਣਾ ਸੀ। ਮੈਂ ਇਹਨੂੰ ਸੌਖਾ ਕਰ ਦੇਵਾਂ ਗੱਲ ਨੂੰ। ਅੱਜ ਪੰਜਾਬ ਦੇ ਵਿੱਚ ਕਾਂਗਰਸ ਦਾ ਰਾਜ ਆ। ਕਾਂਗਰਸ ਦੇ ਕਿੰਨੇ ਹੀ ਲੀਡਰ ਨੇ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਸਰਕਾਰ ਤੋਂ ਜਿਹੜੀਆਂ ਉਹਨਾਂ ਨੂੰ ਗੁੱਸੇ ਨਾਰਾਜ਼ਗੀਆਂ ਨੇ ਉਹ ਜਨਤਕ ਤੌਰ ਤੇ ਵੀ ਦੱਸਣ ਲਈ ਕਦੇ ਕੋਈ ਢਿੱਲ ਨਹੀਂ ਵਰਤੀ। ਆ 4-5 ਵਿਧਾਇਕ ਜਿਹੜੇ ਨੇ ਉਹਨਾਂ ਨੇ ਤਾਂ ਸ਼ਰੇਆਮ ਹੀ ਮੋਰਚੇ ਤੱਕਰ ਵੀ ਅਸੀਂ ਤਾਂ ਜੀ ਮੋਤੀ ਬਾਗ ਬਹਿ ਜਾਾਂਗੇ, ਫਲਾਨਾ ਕਰ ਲਾਂਗੇ, ਇੱਥੇ ਤੱਕ ਗੱਲ ਚਲੀ ਗਈ। ਨਵਜੋਤ ਸਿੱਧੂ ਆ, ਉਹ ਕੋਈ ਬਾਹਲਾ ਵਧੀਆ ਸਿੱਖ ਤਾਂ ਨਹੀਂ ਹੈਗਾ, ਉਹਦੀ ਜਿਹੜਾ ਹੈਗਾ ਸਿੱਖਾਂ ਦੇ ਘਰੇ ਜੰਮਿਆ ਵਾ, ਤੇ ਜਿਹੜਾ ਉਹਦਾ ਸਿਆਸੀ ਜੀਵਨ ਆ ਉਹਦੇ ਵਿੱਚ ਪਤਾ ਹੀ ਨਹੀਂ ਕਿਹੜੀ ਪਾਰਟੀ ਜੁਆਇਨ ਕਰ ਲਵੇ ਤੇ ਕਿਹੜੀ ਨੂੰ ਕਦੋਂ ਛੱਡ ਦੇਵੇ, ਕਿਹਨੂੰ ਕਦੋਂ ਮੱਥਾ ਟੇਕ ਦੇਵੇ ਲੀਡਰ ਨੂੰ ਤੇ ਕਦੋਂ ਕਿਹਨੂੰ ਗਾਲਾਂ ਕੱਢ ਦੇਵੇ, ਉਹਦਾ ਪਤਾ ਹੀ ਨਹੀਂ ਕੁਛ। ਪਰ ਉਸ ਸ਼ਖਸ ਨੇ ਵੀ ਇੱਕ ਜਿੱਦ ਫੜ ਕੇ ਗੱਲ ਕੀਤੀ ਜਿਹਦੀ ਕਰਕੇ ਸਿੱਖ ਸਫਾ ਦੇ ਵਿੱਚ ਉਹਦਾ ਇਸ ਗੱਲ ਦੇ ਲਈ ਘੱਟੋ ਘੱਟ ਰਿਗਾਰਡ ਹੋ ਰਿਹਾ ਕਿ ਉਹਨੇ ਠੋਕ ਵਜਾ ਕੇ ਇਹ ਗੱਲ ਆਖੀ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ। ਇਵੇਂ ਹੀ ਜਿਹੜਾ ਸੁਖਜਿੰਦਰ ਰੰਧਾਵਾ ਕੈਬਨਿਟ ਮਿਨਿਸਟਰ ਆ, ਉਹਨੇ ਵੀ ਪੂਰਾ ਗੱਜ ਕੇ ਇਹ ਗੱਲ ਕਹੀ ਤੇ ਵਿਧਾਨ ਸਭਾ ਦੇ ਵਿੱਚ ਵੀ ਤਕਰੀਰਾਂ ਕੀਤੀਆਂ ਜਦੋਂ ਅਸੈਂਬਲੀ ਦੇ ਵਿੱਚ ਬਹਿਸ ਹੋਈ। ਤੇ ਫਿਰ ਜਦੋਂ ਬਰਗਾੜੀ ਮੋਰਚਾ ਇਹਨਾਂ ਨੇ ਪਿਛਲੇ ਸਾਲ ਅੱਜ ਕੱਲ ਦੇ ਦਿਨਾਂ ਦੇ ਵਿੱਚ ਜਦੋਂ ਮੋਰਚਾ ਖਤਮ ਹੋਇਆ ਉਦੋਂ ਵੀ ਇਹ ਲੀਡਰਸ਼ਿਪ ਕਾਂਗਰਸ ਦੀ ਉੱਥੇ ਜਾ ਕੇ ਕਹਿ ਕੇ ਆਈ ਕਿ ਅਸੀਂ ਸਾਰੇ ਆ ਮਸਲੇ ਹੱਲ ਕਰਾਂਗੇ। ਪਰ ਜਿਹੜਾ ਉਸ ਮੌਕੇ ਉਹਨੇ ਗੱਲ ਕਹੀ ਸੀ ਕਿ ਜੇਕਰ ਇਹ ਹੱਲ ਨਾ ਹੋਏ ਤਾਂ ਉਹੀ ਗੱਲ ਅੱਜ ਦੀ ਤਰੀਕ ਵਿੱਚ ਸਾਰਿਆਂ ਦੇ ਸਾਹਮਣੇ ਆ ਕਿ ਸਿੱਖ ਨੌਜਵਾਨ ਜਥੇਬੰਦੀਆਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ। ਰੰਧਾਵੇ ਸਾਹਿਬ ਦੇ ਘਰੇ ਇੱਥੇ ਜਾ ਕੇ ਉਹਦੇ ਬਹਿ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਆਪਦਾ ਕੀਰਤਨ ਸ਼ੁਰੂ ਕੀਤਾ ਤੇ ਨਾਲੇ ਐਲਾਨੀਆ ਤੌਰ ਤੇ ਕਿਹਾ ਹੋਇਆ ਸੀ ਕਿ ਸਾਰੇ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦੇ ਘਰਾਂ 'ਚ ਜਾ ਕੇ ਇਸ ਤਰ੍ਹਾਂ ਕਰਨਾ ਆਇਆ ਸੀ। ਮੈਂ ਹੈਰਾਨ ਹੋ ਗਿਆ। ਮਤਲਬ ਆਮ ਤੌਰ ਤੇ ਜੇ ਅਕਾਲੀ ਦਲ ਦੇ ਵੇਲੇ ਕੋਈ ਸਿੱਖ ਜਥੇਬੰਦੀਆਂ ਇਸ ਤਰ੍ਹਾਂ ਸੋਚ ਲੈਂਦੀਆਂ ਕਿ ਚਲੋ ਆਪਾਂ ਉਹਨਾਂ ਦੇ ਦਰਾਂ ਮੂਹਰੇ ਜਾ ਕੇ ਬੈਠਾਂਗੇ ਤਾਂ ਸਾਰੇ ਜ਼ਿਲ੍ਹੇ ਦੀ ਪੁਲਿਸ ਨੇ ਡਾਂਗਾ ਲੈ ਕੇ ਉੱਥੇ ਪਹੁੰਚੇ ਹੋਣਾ ਸੀ। ਸਭ ਤੋਂ ਵੱਡੀ ਗੱਲ ਇਹ ਕਿ ਜਿੰਨੇ ਪੰਜਾਬ ਦੇ ਅਯਾਸ਼ ਬਦਮਾਸ਼ ਤੇ ਗੁੰਡਾ ਟਾਈਪ ਲੋਕ ਨੇ ਉਹਨਾਂ ਸਾਰਿਆਂ ਨੂੰ ਨਸ਼ੇ ਨਾਲ ਟੁੰਨ ਕਰਕੇ ਉੱਥੇ ਬਿਠਾਇਆ ਹੋਣਾ ਸੀ ਕਿ ਜਿਹੜੇ ਆਹ ਗੁਰਸਿੱਖ ਆਉਣਗੇ ਇੱਥੇ ਨਾ ਬੇਅਦਬੀਆਂ ਦੇ ਮਸਲੇ ਉੱਤੇ ਇਨਸਾਫ ਦੀ ਗੱਲ ਕਰਨ ਲਈ, ਤੁਸੀਂ ਇਹਨਾਂ ਨੂੰ ਭਜਾ ਕੇ ਕੁੱਟਣਾ। ਅਸੀਂ ਦੇਖਿਆ ਜਦੋਂ ਆ ਬਰਗਾੜੀ ਮੋਰਚਾ ਲੱਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਇਸ ਤਰੀਕੇ ਦੀ ਮੰਡੀਰ ਜਿਹੜੀ ਸਿੱਖਾਂ ਦੇ ਮੁੰਡੇ ਨੇ ਬਸ਼ੱਕ ਦੀ ਉਹਨਾਂ ਨੂੰ ਪੰਪ ਦੇ ਕੇ ਬਾਦਲ ਦਲ ਦੀ ਲੀਡਰਸ਼ਿਪ ਉੱਥੇ ਲੈ ਕੇ ਆਈ ਕਿ ਇਹ ਜਿਹੜੇ ਹੈਗੇ ਆ ਇਹਨਾਂ ਦੇ ਗਲ ਪੈ ਜਾਓ ਜਿਹੜੇ ਇਹ ਪੰਥ ਦੀ ਗੱਲ ਕਰਨ ਵਾਲੇ ਲੋਕ ਨੇ। ਸੋ ਇਸ ਤਰੀਕੇ ਹੁੰਦਾ ਰਿਹਾ। ਹੁਣ ਇੱਥੇ ਰੰਧਾਵਾ ਆ ਕੇ ਵਿੱਚ ਬਹਿ ਗਿਆ ਵੀ ਦੱਸੋ, ਉਹਨੇ ਖੁਦ ਉੱਥੇ ਗੱਲ ਆਖੀ ਵੀ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ, ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚੀ ਆ ਔਰ ਜੇਕਰ ਬਾਦਲ ਦਲ ਨੇ ਜੋ ਕੁਝ ਕੀਤਾ ਸੀ ਉਹ ਆਪਦੇ ਰਾਜ ਭਾਗ ਵਿੱਚ ਉਹੀ ਕੁਝ ਹੁਣ ਕਾਂਗਰਸ ਦੇ ਰਾਜ ਵਿੱਚ ਹੋ ਰਿਹਾ ਤੇ ਇਹ ਬਹੁਤ ਹੀ ਜ਼ਿਆਦਾ ਮਾੜਾ ਵਾਪਰ ਰਿਹਾ। ਤੇ ਮੈਂ ਜਿਹੜਾ ਕੁਝ ਤੁਸੀਂ ਕਹਿੰਦੇ ਹੋ ਇਹ ਮੈਂ ਕੈਪਟਨ ਸਾਹਿਬ ਦੇ ਕੋਲੇ ਉੱਪਰਦਾ ਕਰੂੰਗਾ। ਮੈਂ ਇਹ ਕਹਿੰਦਾ ਆ ਕਿ ਕੀ ਅਕਾਲੀ ਦਲ ਦੇ ਲੀਡਰਾਂ ਤੋਂ ਇਹੋ ਜਿਹੀ ਕੋਈ ਆਸ ਕੀਤੀ ਜਾ ਸਕਦੀ ਹੈ ਕਦੇ ਵੀ ਉਹਨਾਂ ਦਾ ਰਾਜ ਭਾਗ ਹੋਵੇ ਤੇ ਉਹ ਕਹਿਣ ਕਿ ਤੁਹਾਡੀ ਗੱਲ ਬਿਲਕੁਲ ਠੀਕ ਆ ਖਾਲਸਾ ਜੀ, ਤੁਸੀਂ ਜਿਹੜੀ ਗੱਲ ਕਹੀ ਆ ਅਸੀਂ ਇਹ ਲਿਜਾ ਕੇ ਕੈਪਟਨ ਬਾਦਲ ਸਾਹਿਬ ਦੇ ਮੂਹਰੇ ਰੱਖਾਂਗੇ, ਮੁੱਖ ਮੰਤਰੀ ਸਾਹਿਬ ਦੇ? ਬਿਲਕੁਲ ਨਹੀਂ। ਇਹਨਾਂ ਨੂੰ ਤਾਂ ਇੱਕੋ ਹੀ ਹੁੰਦਾ ਕਿ ਜਿਹੜਾ ਵੀ ਸਿੱਖ ਸਾਨੂੰ ਕਰਦਾ ਨਾ ਕੋਈ ਗੱਲ ਉਹਦੇ ਡਾਂਗਾਂ ਫੇਰਨੀਆਂ। ਕਿੱਥੇ ਉਹ ਕਾਂਗਰਸੀ ਜਿਹੜੇ ਇੰਨੇ ਬੁੱਚੜ ਤੇ ਜ਼ਾਲਮ ਮੰਨੇ ਜਾਂਦੇ ਨੇ ਕਿਉਂਕਿ ਉਹਨਾਂ ਚੋਂ ਬਿਆੰਤੇ ਵਰਗੇ ਹੋਏ ਨੇ, ਉਹਨਾਂ ਚੋਂ ਹੋਰ ਦਰਬਾਰੇ ਵਰਗੇ ਹੋਏ ਨੇ ਜਿਨ੍ਹਾਂ ਨੂੰ ਬਾਬਾ ਜਰਨੈਲ ਸਿੰਘ ਜੀ ਜਕਰੀਆ ਕਹਿੰਦੇ ਹੁੰਦੇ ਸੀ। ਤੋ ਇਹੋ ਜਿਹੇ ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਆ ਪਰ ਜਿਹੜਾ ਮੌਕੇ ਦੇ ਉੱਤੇ ਕੋਈ ਗੱਲ ਕਰ ਜਾਣੀ ਉਹਦਾ ਬੜਾ ਹੁੰਦਾ। ਇਸ ਵੇਲੇ ਕਾਂਗਰਸ ਦੀ ਲੀਡਰਸ਼ਿਪ ਆ ਜਿਹੜੀ ਜਿਸ ਤਰੀਕੇ ਦੇ ਨਾਲ ਉਹ ਅਕਾਲੀ ਦਲ ਦੇ ਲੀਡਰਾਂ ਦੇ ਮੁਕਾਬਲੇ ਉੱਤੇ ਜੇ ਦੇਖਿਆ ਜਾਵੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਇਨਸਾਫ ਨਾ ਤਾਂ ਕੈਪਟਨ ਦੇ ਰਾਜ ਵਿੱਚ ਮਿਲ ਸਕਿਆ ਨਾ ਬਾਦਲ ਦੇ ਰਾਜ ਵਿੱਚ ਮਿਲ ਸਕਿਆ। ਪਰ ਕੈਪਟਨ ਦੇ ਰਾਜ ਵਿੱਚ ਸਾਰੇ ਕਾਂਗਰਸੀ ਜਿਹੜੇ ਨੇ ਉਹ ਘੱਟੋ ਘੱਟ ਆਪਦੀ ਇਸ ਕਰਤੂਤ ਨੂੰ, ਇਸ ਗਲਤੀ ਨੂੰ, ਇਸ ਗੜਬੜ ਨੂੰ ਜਿਸ ਤਰੀਕੇ ਨਾਲ ਪ੍ਰਵਾਨ ਕਰਦੇ ਆ
ਇਹ ਤਾਂ ਗੱਲ ਮੰਨਣੀ ਪਊਗੀ। ਦੂਜੇ ਪਾਸੇ ਬਾਦਲ ਦਲ ਵਾਲੇ ਨਾ ਉਦੋਂ ਮੰਨਦੇ ਸੀ ਨਾ ਅੱਜ ਮੰਨਦੇ। ਅੱਜ ਵੀ ਕਿਸੇ ਬਾਦਲ ਦਲ ਵਾਲੇ ਨੂੰ ਛੇੜ ਕੇ ਦੇਖ ਲਓ, ਇੱਕ ਦੀਆਂ ਚਾਰ ਸੁਣਾਊਗਾ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੁਸ਼ਟਾਂ ਦਾ ਡਟ ਕੇ ਸਾਥ ਦਿੰਦੇ ਰਹੇ ਤੇ ਡੇਰਾ ਸਰਸਾ ਦਾ ਅੱਜ ਤੱਕਰ ਵੀ ਕੋਈ ਅਧਿਕਾਰਤ ਤੌਰ ਤੇ ਬਿਆਨ ਜਿਹੜਾ ਹੈਗਾ, ਜਦੋਂ ਕਿ ਸ਼ਰੇਆਮ ਉਹ ਪਾਪੀਆਂ ਦੀਆਂ ਕਰਤੂਤਾਂ ਨੰਗੀਆਂ ਹੋ ਗਈਆਂ ਤੇ ਇਹ ਵਧਾਈਆਂ ਦੇ ਰਹੇ ਹੁੰਦੇ ਆ ਜਦੋਂ ਬੁੱਚੜ ਪੁਲਸੀਏ ਜਿਹੜੇ ਨੇ, ਜਦੋਂ ਉਹਨਾਂ ਨੂੰ ਕਿਤੇ ਮਿਲਦੀ ਆ ਨਾ ਰਾਹਤ ਕੋਰਟ ਦੇ ਵਿੱਚੋਂ, ਜਾਂ ਉਹਨਾਂ ਨੂੰ ਛੋਟ ਮਿਲ ਜਾਵੇ ਪੇਸ਼ੀ ਤੋਂ, ਅਦਾਲਤ ਚੋਂ, ਜਾਂ ਜ਼ਮਾਨਤ ਮਿਲ ਜਾਵੇ ਜਿਨ੍ਹਾਂ ਨੇ ਉਦੋਂ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ, ਤਾਂ ਬਾਦਲ ਦਲ ਦੇ ਲੀਡਰ ਸੋਸ਼ਲ ਮੀਡੀਆ ਉੱਤੇ ਵਧਾਈਆਂ ਦੇ ਰਹੇ ਹੁੰਦੇ। ਕਿੱਡਾ ਨਿੱਘਰਿਆ ਹੋਇਆ ਅਕਾਲੀ ਦਲ ਆ। ਤੋ ਇਸ ਅਕਾਲੀ ਲੀਡਰਸ਼ਿਪ ਨੇ ਜੋ ਕੁਝ ਪਿਛਲੇ ਸਮਿਆਂ 'ਚ ਕੀਤਾ ਆਪਦੇ ਰਾਜ ਭਾਗ ਦੌਰਾਨ, ਉਹਦੇ ਤੋਂ ਬਹੁਤ ਸਾਰੇ ਲੋਕ ਕਹਿੰਦੇ ਆ ਇਹਨਾਂ ਦੇ ਵੀ ਅਸੀਂ ਉਦੋਂ ਨਾਰਾਜ਼ ਸੀ। ਪਰ ਜੇਕਰ ਅੱਜ ਕਾਂਗਰਸ ਦੇ ਲੀਡਰ ਸ਼ਰੇਆਮ ਬੋਲ ਸਕਦੇ ਆ ਕਿ ਬਾਦਲ ਸਾਹਿਬ, ਕੈਪਟਨ ਸਾਹਿਬ ਤੁਸੀਂ ਗਲਤ ਕਰ ਰਹੇ ਹੋ, ਬੇਅਦਬੀਆਂ ਦੇ ਦੋਸ਼ੀਆਂ ਦਾ ਇਸ ਤਰ੍ਹਾਂ ਹੋਣਾ ਚਾਹੀਦਾ, ਤਾਂ ਉਦੋਂ ਇਹਨਾਂ ਨੂੰ ਕੀ ਹੋਇਆ ਹੋਇਆ ਸੀਗਾ, ਇਹ ਵੀ ਉਦੋਂ ਬੋਲਦੇ। ਉਦੋਂ ਤਾਂ ਕੋਈ ਬੋਲਿਆ ਨਹੀਂ ਤੇ ਹੁਣ ਬਥੇਰੇ ਨੇ। ਤੇ ਹੁਣ ਸਿਆਸੀ ਤੌਰ ਦੇ ਉੱਤੇ ਇਸ ਸਾਰੇ ਮਾਹੌਲ ਦੇ ਵਿੱਚ ਨਿਤ ਨਵੀਂ ਸ਼ੁਰਲੀ ਜਿਹੜੀ ਆ ਉਹ ਅਸੀਂ ਦੇਖਦੇ ਆ। ਇਹਨਾਂ ਦਿਨਾਂ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸੇ ਦੀ ਕਮਾਂਡ ਹੇਠ ਉਹ ਸਾਰੇ ਅਕਾਲੀ ਜਿਹੜੇ ਟਕਸਾਲੀ ਅਕਾਲੀ ਦਲ ਬਣਾ ਕੇ ਬਾਦਲਕਿਆਂ ਦੇ ਵਿਰੋਧ ਵਿੱਚ ਨਿੱਤਰੇ ਆ, ਉਹਨਾਂ ਨੇ ਇੱਕ ਨਵੀਂ ਉਥਲ ਪੁਥਲ ਛੇੜੀ ਆ। ਉਹਦੇ ਵਿੱਚ ਇਹ ਹੈਗਾ ਕਿ 14 ਦਸੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਇੱਕ ਸੋਚਿਆ ਹੈਗਾ ਕਿ ਅਸੀਂ ਪ੍ਰੋਗਰਾਮ ਕਰਨਾ, ਜਿਹਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹ ਪ੍ਰੋਗਰਾਮ ਕਰਨਾ ਚਾਹੁੰਦੇ ਆ। ਉਹਦੇ ਵਿੱਚ ਉਹਨਾਂ ਨੇ ਇਹ ਸੋਚਿਆ ਕਿ ਜਿੰਨੇ ਵੀ ਬਾਦਲ ਦਲ ਤੋਂ ਨਾਰਾਜ਼ ਤੇ ਦੁਖੀ ਲੋਕ ਨੇ ਵੀ ਉਹਨਾਂ ਸਾਰਿਆਂ ਨੂੰ ਰਲਾ ਕੇ ਕੋਈ ਸ਼ਾਇਦ ਨਵਾਂ ਅਕਾਲੀ ਦਲ ਬਣਾਉਣਾ ਹੋਵੇ, ਕਿਉਂਕਿ ਇਹ ਅਖਬਾਰਾਂ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਢੀਂਡਸੇ ਦੀ ਰਿਹਾਇਸ਼ ਦੇ ਉੱਤੇ ਚੰਡੀਗੜ੍ਹ ਇੱਕ ਮੀਟਿੰਗ ਹੋਈ ਆ, ਜਿਹਦੇ ਵਿੱਚ ਲੋਕ ਇਨਸਾਫ ਪਾਰਟੀ ਵਾਲੇ ਬੈਂਸ ਭਰਾ ਜਿਹੜੇ ਨੇ ਉਹ ਵੀ ਸ਼ਾਮਲ ਹੋਏ ਨੇ। ਤੇ ਜਿਹੜਾ ਅਕਾਲੀ ਦਲ ਟਕਸਾਲੀ ਆ ਉਹਦੀ ਲੀਡਰਸ਼ਿਪ ਤਾਂ ਪਹਿਲਾਂ ਹੀ ਇਹਨਾਂ ਦੇ ਨਾਲ ਰਲ ਕੇ ਚੱਲਦੀ ਆ, ਸੇਵਾ ਸਿੰਘ ਸੇਖਵਾਂ ਹੁਣੀ, ਬ੍ਰਹਮਪੁਰੇ ਹੁਣੀ। ਤੋ ਇਹ ਪਿਛਲੇ ਸਾਲ ਜਦੋਂ ਇਹਨਾਂ ਨੇ ਇਹ ਬਾਦਲ ਦਲ ਨੂੰ ਅੱਖਾਂ ਦਿਖਾ ਕੇ ਨਵਾਂ ਬਣਾਇਆ ਸੀ, ਉਦੋਂ ਤੋਂ ਹੁਣ ਤੱਕ ਇਹਨਾਂ ਨੇ ਕੀਤਾ ਕੂਤਾ ਦਾ ਕੁਝ ਨਹੀਂ ਹੈਗਾ। ਪਰ ਲੋਕਾਂ ਦੇ ਵਿੱਚ ਇਹਨਾਂ ਦਾ ਇੰਨੀ ਕੁ ਗੱਲੋਂ ਜ਼ਰੂਰ ਹੈਗਾ ਕਿ ਚਲੋ ਇਹਨਾਂ ਨੇ ਬਾਦਲਕਿਆਂ ਨੂੰ ਉਦੋਂ ਨੰਗੇ ਬੜੇ ਟਿਕਾ ਕੇ ਕੀਤਾ। ਪਰ ਇਹ ਸਾਨੂੰ ਚੇਤੇ ਰੱਖਣ ਦੀ ਲੋੜ ਆ, ਕਿਸੇ ਵੇਲੇ ਇਹੋ ਜਿਹੀਆਂ ਕਰਤੂਤਾਂ ਨੰਗੀਆਂ ਕਰਨ ਵਿੱਚ ਟੌੜਾ ਸਾਹਿਬ ਨੇ ਵੀ ਬੜੀ ਕਮਾਲ ਕੀਤੀ ਸੀ। ਸਰਬਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਤੇ ਬਾਅਦ ਚ ਉਸੇ ਬਾਦਲ ਦੇ ਉਹਨਾਂ ਨੇ ਫੇਰ ਜਾ ਕੇ ਉੱਥੇ ਹੀ ਮੱਥਾ ਟੇਕਤਾ ਸੀਗਾ। ਸੋ ਇਹ ਸਾਰਿਆਂ ਦੇ ਬਾਰੇ ਵੀ ਲੋਕ ਇਹੀ ਕਹਿੰਦੇ ਆ ਕਿ ਇਹ ਜਿੰਨਾ ਕੁ ਮਰਜ਼ੀ ਉਛਲ ਕੁੱਦ ਕਰ ਲੈਣ, ਪਰ ਫੇਰ ਇਹਨਾਂ ਨੇ ਉਸੇ ਬਾਦਲ ਸਾਹਿਬ ਦੇ ਜਾ ਕੇ ਮੱਥਾ ਟੇਕ ਦੇਣਾ। ਤੇ ਜਿਹੜੇ ਇਹ ਢੀਂਡਸੇ ਦੇ ਕਮਾਂਡ ਹੇਠ ਹੁਣ ਨਵੀਂ ਚੱਲ ਰਹੀ ਆ ਗੱਲ, ਉਹਦੇ ਵਿੱਚ ਟਕਸਾਲੀ ਅਕਾਲੀ ਦਲ ਵੀ ਪੂਰੀਆਂ ਐਨ ਪੁੱਛਾਂ ਚੱਕੀ ਫਿਰਦੇ ਆ ਵੀ ਅਸੀਂ ਫੱਟੇ ਚੱਕ ਦੇਣੇ ਆ ਤੇ ਅਸੀਂ ਇੱਕ ਨਵਾਂ ਅਕਾਲੀ ਦਲ ਬਣਾ ਕੇ ਇੱਥੇ ਮੈਦਾਨ ਦੇ ਵਿੱਚ ਆਵਾਂਗੇ। ਤੇ ਜਿਹੜੀ ਇਹ ਲੀਡਰਸ਼ਿਪ ਆ ਇਹ ਵੀ ਕਹਿਣ ਲੱਗੀ ਹੋਈ ਆ ਕਿ ਬਾਦਲ ਦਲ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਹੋਣ ਦਾ ਜਿਹੜਾ ਦਾਅਵਾ ਉਹਦਾ ਕੋਈ ਬਣਦਾ ਨਹੀਂ, ਕਿਉਂਕਿ 1996 ਦੀ ਮੋਗਾ ਕਾਨਫਰੰਸ ਦੇ ਵਿੱਚ ਅਕਾਲੀ ਦਲ ਨੇ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਹੋਣ ਦਾ ਦਾਅਵਾ ਤਿਆਗ ਕੇ ਇਹਨੂੰ ਜਿਹੜਾ ਸੀ ਸੈਕੂਲਰ ਤੇ ਪੰਜਾਬੀ ਪਾਰਟੀ ਬਣਾਤਾ ਸੀ। ਭਾਈ ਗੱਲ ਤਾਂ ਤੁਹਾਡੀ ਬੜੀ ਸੱਚੀ ਆ, ਗੱਲ ਤਾਂ ਤੁਹਾਡੀ ਬੜੀ ਵਧੀਆ, ਪਰ ਇਹ ਗੱਲ ਤਾਂ ਅਸੀਂ ਕਹਿੰਦੇ ਚੰਗੇ ਲੱਗਦੇ ਆ ਪੰਥ ਵਾਲੇ। ਤੁਸੀਂ ਤਾਂ ਇਸ ਅਕਾਲੀ ਦਲ ਦੇ ਵਿੱਚ 1996 ਤੋਂ ਨਾਲ ਹੀ ਸੀ, ਹੁਣ ਤੁਹਾਨੂੰ ਚੇਤਾ ਆਇਆ ਵਾ। ਕਿੱਥੇ 1996, ਕਿੱਥੇ 2019, ਇਹ 20 ਤੇ 5 25 ਸਾਲ ਤੁਹਾਨੂੰ ਇਹ ਸਮਝ ਹੀ ਨਹੀਂ ਲੱਗੀ ਹੈਗੀ ਵੀ ਜਿਹੜੀ ਪਾਰਟੀ 'ਚ ਅਸੀਂ ਤੁਰੇ ਫਿਰਦੇ ਆ ਤਾਂ ਸੈਕੂਲਰ ਪਾਰਟੀ ਬਣ ਗਈ ਆ। ਅੱਜ ਤੁਹਾਨੂੰ ਚੇਤਾ ਆ ਗਿਆ ਜਦੋਂ ਤੁਹਾਡੇ ਨਾਲ ਇਹਨਾਂ ਦੇ ਮਤਭੇਦ ਹੋ ਗਏ ਜਾਂ ਲੜਾਈ ਹੋ ਪਈ। ਸੋ ਢੀਂਡਸਾ ਜਿਹੜਾ ਹੈ ਉਹਦੀ ਕਮਾਂਡ ਹੇਠ ਬਾਦਲ ਨੂੰ ਕੀ ਚੁਣੌਤੀ ਮਿਲਦੀ ਆ, ਕਿਵੇਂ ਮਿਲਦੀ ਆ, ਉਹ ਗੱਲ ਬਾਅਦ ਦੀ ਆ। ਪਰ ਆਪਾਂ ਚੇਤੇ ਰੱਖੀਏ ਕਿ ਇੱਕ ਵਾਰੀ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਜਦੋਂ ਇਹਨੇ ਢੀਂਡਸਿਆਂ ਕੋਈ ਪੰਗਾ ਲਿਆ ਸੀ, ਉਦੋਂ ਬਾਦਲ ਦਲ ਦੀ ਜਿੰਨੀ ਵੀ ਲੀਡਰਸ਼ਿਪ ਆ ਨਾ ਜੀ, ਇਹਨੇ ਉਹ ਧੀ ਭੈਣ ਇੱਕ ਕੀਤੀ। ਮਤਲਬ ਕਿ ਮੇਰੇ ਕੋਲੇ ਅਖਬਾਰਾਂ ਦੀਆਂ ਉਹ ਕਟੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ। ਆ ਜਿਹੜਾ ਹੈਗਾ ਸੁਖਬੀਰ ਬਾਦਲ, ਇਹ ਕਿਆ ਕਰੇ ਨੀਲੀ ਕਾਂਗਰਸ ਆ ਜੀ, ਇਹ ਜਿਹੜਾ ਸਰਬਹਿੰਦ ਅਕਾਲੀ ਦਲ।
ਤੋਂ ਕਾਂਗਰਸ ਦੇ ਏਜੰਟ, ਕਾਂਗਰਸੀ ਦੱਲੇ, ਇਹ ਜਿਹੜੀ ਸ਼ਬਦਾਵਲੀ ਆ ਉਹਨਾਂ ਦਿਨਾਂ 'ਚ ਇਹ ਵਰਤਦੇ ਰਹੇ। ਹੁਣ ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ, ਬ੍ਰਹਮਪੁਰਾ, ਇਹ ਵੀ ਸਾਰੇ ਤਿਆਰ ਰਹਿਣ, ਇਹਨਾਂ ਨੂੰ ਵੀ ਇਹੀ ਟੈਗ ਮਿਲਣੇ ਆ। ਤੇ ਇਹ ਗੱਲ ਚੇਤੇ ਰੱਖੀਏ ਕਿ ਇਹ ਜਿਹੜੇ ਹੁਣ ਜਿਨ੍ਹਾਂ ਨੂੰ ਮਿਲਣੇ ਆ ਨਾ ਖਿਤਾਬ ਕਾਂਗਰਸੀ ਹੋਣ ਦੇ, ਬਾਦਲ ਦਲੀਆਂ ਨੇ ਦੇਣੇ ਆ, ਇਹ ਉਹੀ ਨੇ ਲੋਕ ਜਿਨ੍ਹਾਂ ਨੂੰ ਹੁਣ ਮਿਲਣੇ ਆ ਜਿਹੜੇ ਟੌਹੜਾ ਸਾਹਿਬ ਨੂੰ ਖਿਤਾਬ ਉਦੋਂ ਦਿੰਦੇ ਹੁੰਦੇ ਸੀ। ਜੇ ਕਿਤੇ ਉਦੋਂ ਇਹ ਬੰਦੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਾਥ ਦਿੰਦੇ, ਸ਼ਾਇਦ ਅਸੀਂ ਕਾਫੀ ਨੁਕਸਾਨ ਤੋਂ ਬਚ ਜਾਂਦੇ। ਮੈਂ ਟੌਹੜਾ ਸਾਹਿਬ ਦਾ ਕੋਈ ਬਾਹਲਾ ਵੱਡਾ ਫੈਨ ਤਾਂ ਨਹੀਂ ਰਿਹਾ, ਪਰ ਮੈਂ ਇੱਕ ਗੱਲ ਦਾ ਕਾਇਲ ਹਾਂ ਕਿ ਉਹਦੇ 'ਚ ਮਾੜਾ ਮੋਟਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਧਰਮ ਦਾ ਜਜ਼ਬਾ ਸੀਗਾ। ਉਹ ਬਾਦਲ ਵਾਂਗੂ ਗਰਕਿਆ ਹੋਇਆ ਨਹੀਂ ਸੀ। ਬਾਦਲ ਅਤੇ ਬਾਦਲ ਦਲ ਦੇ ਨਾਲ ਸੰਬੰਧਿਤ ਲੋਕਾਂ ਦਾ ਤਾਂ ਸਿੱਖ ਧਰਮ ਦੇ ਵਿਰੋਧ ਵਿੱਚ ਦੁਸ਼ਮਣੀ ਵਾਲਾ ਕੰਮ ਆ। ਦੂਜੇ ਪਾਸੇ ਅਸੀਂ ਇਹ ਵੀ ਖਦਸ਼ਾ ਸਾਡੇ ਮਨ ਵਿੱਚ ਹੈਗਾ ਕਿ ਹਜੇ ਤਾਂ ਚਲੋ ਵੱਡਾ ਬਾਦਲ ਬੈਠਾ, ਜਿਹੜਾ ਮਾੜਾ ਮੋਟਾ ਟੌਹੜੇ ਸਾਹਿਬ ਦੇ ਪੈਦਾ ਕੀਤੇ ਹੋਏ ਜਿਹੜੇ ਬੰਦੇ ਸੀ ਉਹਨਾਂ ਦੇ ਕਰਕੇ, ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦੇ ਕੁਝ ਆਗੂਆਂ ਕਰਕੇ ਕਦੇ ਕਦਾਈ ਮਾੜਾ ਮੋਟਾ ਰੁਕ ਜਾਂਦਾ ਸੀ ਗੜਬੜ ਕਰਨੋਂ। ਪਰ ਜਦੋਂ ਵੱਡਾ ਬਾਦਲ ਪਾਸੇ ਹਟ ਗਿਆ ਤੇ ਸਾਰੀ ਕਮਾਂਡ ਅਕਾਲੀ ਦਲ ਦੀ ਇਹਦੇ ਹੱਥ 'ਚ ਆ ਗਈ, ਸੁਖਬੀਰ ਸਿੰਘ ਬਾਦਲ ਦੇ, ਫਿਰ ਇਹ ਦਿਨੇ ਤਾਰੇ ਦਿਖਾਊਗਾ। ਇਹ ਕਈ ਬੇਅੰਤ, ਆਪਾਂ ਬੇਅੰਤ ਸਿੰਘ ਦੀ ਗੱਲ ਕਰਦੇ ਆ ਕਿ ਕਾਂਗਰਸ ਦੇ ਮੁੱਖ ਮੰਤਰੀ ਬੇਅੰਤੇ ਬੁੱਚੜ ਨੇ ਆਹ ਕੀਤਾ ਉਹ ਕੀਤਾ, ਤੁਸੀਂ ਦੇਖਿਓ ਇਸ ਸ਼ਖਸ ਨੇ ਉਹਦੇ ਕਈ ਬੇਅੰਤ ਸਿੰਘ ਫੇਲ ਕਰ ਦੇਣੇ ਨੇ, ਜਿਹੋ ਜਿਹੀ ਦੀ ਬਿਰਤੀ ਆ। ਕਿਉਂਕਿ ਜਿਹੜਾ ਸੈਣੀ ਵਰਗਿਆਂ ਨੂੰ, ਇਜ਼ਹਾਰ ਆਲਮ ਵਰਗਿਆਂ ਨੂੰ ਪਿਆਰ ਕਰਦਾ, ਇਹਨੇ ਉਹ ਜਿਹੇ ਬੁੱਚੜ ਸਾਰੇ ਪੰਜਾਬ ਚੋਂ ਲੱਭ ਕੇ ਉਹਨਾਂ ਇਲਾਕਿਆਂ 'ਚ ਲਾਉਣੇ ਆ ਕਿ ਆਹ ਜਿਹੜੇ ਗੁਰਸਿੱਖ ਪਿਆਰੇ ਆ ਇਹਨਾਂ ਨੂੰ ਬੜਾ ਧਰਮ ਦਾ ਚਾਅ ਚੜਿਆ ਰਹਿੰਦਾ। ਜਿਵੇਂ ਮੱਸੇ ਰੰਗੜ ਵੇਲੇ ਜ਼ੁਲਮ ਹੁੰਦੇ ਸੀ ਨਾ, ਉਹ ਸਾਰੇ ਜ਼ੁਲਮ ਹੋਇਆ ਕਰਨੇ। ਪਰ ਇੱਕ ਗੱਲ ਸਾਫ਼ ਆ ਕਿ ਜਿਹੜਾ ਮਾਹੌਲ ਇਸ ਵੇਲੇ ਬਣਿਆ ਹੋਇਆ ਸਿਆਸੀ ਸਫਾਂ ਦੇ ਵਿੱਚ, ਉਹਦੇ ਵਿੱਚ ਕਾਂਗਰਸ ਜਿਹੜੀ ਆ ਉਹ ਤਾਂ ਜੇ ਅੱਜ ਵੋਟਾਂ ਹੋ ਜਾਣ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ, ਤਾਂ ਕਾਂਗਰਸ ਤਾਂ ਗਈ, ਕਾਂਗਰਸ ਤਾਂ ਖਤਮ ਆ। ਤੇ ਜੇਕਰ ਇਹ ਦੁਬਾਰਾ ਸੱਤਾ 'ਚ ਆ ਜਾਵੇ, ਇਹ ਉਹ ਕੰਮ ਕਰੂ ਜਿਹਦੇ ਨਾਲ ਦੁਬਾਰਾ ਫੇਰ ਲੋਕ ਕਾਂਗਰਸ ਨੂੰ ਲਿਆਉਣਗੇ। ਸੋ ਜਿਹੜਾ ਇਹ ਗਦੀ ਗਿੜਜਾ ਚੱਲ ਰਿਹਾ, ਉਹਦੇ ਵਿੱਚ ਜਿਹੜੇ ਸਿੱਖ ਹਿੱਤ ਨੇ ਉਹ ਦਰੜੇ ਜਾ ਰਹੇ ਨੇ। ਤੇ ਸਾਡੇ ਕਈ ਬੰਦੇ ਇਹ ਸੋਚਦੇ ਆ ਕਿ ਜੇ ਕਿਤੇ ਫਲਾਨਾ ਬਣ ਜੇ, ਮੈਂ ਸਿੱਧੀ ਜੀ ਗੱਲ ਜਾਣਦਾ ਕਿ ਜਿਹੜਾ ਸਿੱਖੀ ਅਤੇ ਸਿੱਖਾਂ ਦਾ, ਸਿੱਖ ਸੱਭਿਆਚਾਰ ਦਾ, ਸਿੱਖਾਂ ਦੇ ਧਰਮ ਦਾ, ਬੋਲੀ ਦਾ, ਸੱਭਿਆਚਾਰ ਦਾ ਨਾਸ਼ ਮਾਰਨ ਦਾ ਪ੍ਰੋਜੈਕਟ ਆ ਨਾ, ਜਿਹਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੇ ਅਫਸਰ, ਜਿਹੜੇ ਬੰਦੇ ਦੂਰ ਦਰਾਡੇ ਬੈਠੇ ਆ ਕੈਨੇਡਾ ਅਮਰੀਕਾ ਦੇ ਵਿੱਚ, ਉਹਨਾਂ ਨੂੰ ਮੈਂ ਉਹਨਾਂ ਦੇ ਕੰਨ ਖੋਲਣ ਲਈ ਦੱਸ ਰਿਹਾ ਕਿ ਇੱਥੇ ਬੜੀ ਵੱਡੀ ਗਿਣਤੀ ਵਿੱਚ ਸਰਗਰਮ ਨੇ ਅਫਸਰ, ਤੇ ਘਰੋਂ ਘਰੀ ਜਾ ਕੇ ਸਾਡੇ ਵਰਗਾਂ ਨੂੰ ਕਹਿੰਦੇ ਆ ਦੱਸੋ ਕਿੰਨੇ ਹਜ਼ਾਰ ਰੁਪਇਆ ਮਹੀਨਾ ਚਾਹੀਦਾ ਤੇ ਤੁਸੀਂ ਆਹ ਕਰਨਾ ਤੇ ਉਹ ਕਰਨਾ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਆਪਦੇ ਪਿੱਠੂ ਬਣਾਉਣ ਦੇ ਲਈ ਪੈਸੇ ਆਫਰ ਕੀਤੇ ਜਾ ਰਹੇ ਆ। ਪਹਿਲਾਂ ਪਿਛਲੇ 5-10 ਸਾਲਾਂ ਦੇ ਵਿੱਚ ਬਾਹਰੋਂ ਥੋੜੇ ਬਹੁਤੇ ਪੈਸੇ ਸਿੱਖ ਨੌਜਵਾਨ ਆਪਦੇ ਇੱਥੇ ਉਹਨਾਂ ਭੈਣ ਭਰਾਵਾਂ ਨੂੰ ਭੇਜ ਦਿੰਦੇ ਸੀ ਜਿਹੜੇ ਸਰਗਰਮੀਆਂ ਕਰਦੇ ਸੀ ਵੀ ਚਲੋ ਪੰਥ ਦੀ ਗੱਲ ਕਰਦੇ ਕਰਾਉਂਦੇ ਆ। ਹੁਣ ਪਿਛਲੇ 2-2.5 ਸਾਲਾਂ 'ਚ ਪੂਰੀ ਮਿਹਨਤ ਕਰਕੇ ਇਹਨਾਂ ਨੇ ਉਹਨਾਂ ਸਿੱਖ ਨੌਜਵਾਨਾਂ ਨੂੰ ਥਾਣਿਆਂ 'ਚ, ਮਾਲ ਮੰਡੀ, ਬੁੱਚੜਖਾਨੇ, ਸੀਏ ਸਟਾਫ ਵਿੱਚ ਸੱਦ ਕੇ ਕਿ ਤੁਹਾਨੂੰ ਪੈਸੇ ਆਏ ਆ, ਇਹਦਾ ਹਿਸਾਬ ਦਿਓ, ਆ ਪੈਸੇ ਕਿੱਥੇ ਖਰਚੇ ਆ। ਤੇ ਬਾਹਰ ਜਿਹਨੇ ਮਾੜੇ ਮੋਟੇ ਵਿਚਾਰਿਆਂ ਨੇ ਭੇਜੇ ਸੀਗੇ ਉਹਨਾਂ ਦੀ ਪੁੱਛਗਿੱਛ ਹੋ ਗਈ, ਉਹਨਾਂ ਦੇ ਘਰ ਦੇ ਡਰ ਗਏ। ਤਾਂ ਕੁੱਲ ਮਿਲਾ ਕੇ ਹੁਣ ਬਾਹਰੋਂ ਪੰਥਕ ਸਰਗਰਮੀ ਲਈ ਕੋਈ ਮਾਇਆ ਨਹੀਂ ਆ ਰਹੀ। ਇੱਥੇ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਸਾਰਿਆਂ ਦੇ ਦੁਆਲੇ ਸਕੰਜਾ ਕੱਸਦਾ ਤੇ ਹੁਣ ਕਹਿੰਦੇ ਆ ਜੇ ਪੈਸੇ ਚਾਹੀਦੇ ਹੀ ਨੇ ਤਾਂ ਸਾਤੋਂ ਚੱਕੋ ਤੇ ਸਾਡੇ ਹਿਸਾਬ ਨਾਲ ਸਰਗਰਮੀਆਂ ਕਰੋ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਉੱਤੇ ਇਹ ਖੁਫੀਆ ਏਜੰਸੀਆਂ ਦਾ ਨੈਟਵਰਕ ਕੀ ਗੁੱਲ ਖਿਲਾਊਗਾ ਇਹ ਤਾਂ ਅਜੇ ਦੂਰ ਦੀ ਗੱਲ ਆ। ਪਰ ਜਿਹੜਾ ਅਕਾਲੀ ਸਫਾ ਦੀ ਆਪਾਂ ਗੱਲ ਕਰ ਰਹੇ ਆ, ਅਕਾਲੀ ਸਫਾ ਦੇ ਵਿੱਚ ਉਥਲ ਪੁਥਲ ਪੂਰੇ ਸਿਖਰ ਤੇ ਮੱਚੀ ਹੋਈ ਆ। ਇੱਕ ਧੜਾ ਢੀਂਡਸੇ ਦੀ ਕਮਾਂਡ ਹੇਠ ਸਰਗਰਮ ਹੋ ਕੇ ਜਿਹੜਾ ਨਵਾਂ ਅਕਾਲੀ ਦਲ ਬਣਾਉਣ ਦੀ ਖੇਡ ਖੇਡਣ ਜਾ ਰਿਹਾ, ਦੂਜਾ ਧੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਓਬਲੀਕ ਸਰਦਾਰ ਸੁਖਬੀਰ ਸਿੰਘ ਬਾਦਲ, ਅੱਗੇ ਜਿਹਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਤੇ ਗਾਹਾਂ ਬਸ 1 2 3, ਇਹ ਜਿਹੜਾ ਸਾਰਾ ਦੋ ਧਿਰਾਂ ਨੇ, ਇਹ ਦੋਨੇ ਧਿਰਾਂ ਹੀ
ਟੇਢੇ ਮੇਢੇ ਢੰਗ ਦੇ ਨਾਲ ਆਰਐਸਐਸ ਦੇ ਹੱਥਾਂ 'ਚ ਖੇਡਣ ਨੂੰ ਤਿਆਰ ਨੇ। ਬਾਦਲ ਸਾਹਿਬ ਤਾਂ ਪਹਿਲਾਂ ਹੀ ਖੇਡਦੇ ਸੀ, ਤੇ ਹੁਣ ਜਿਹੜੇ ਢੀਂਡਸੇ ਵਾਲੇ ਨੇ ਇਹਨਾਂ ਤੋਂ ਕੋਈ ਇਹ ਆਸ ਨਾ ਰੱਖ ਕੇ ਬਹਿ ਜਾਓ ਵੀ ਇਹ ਬਾਦਲ ਦੇ ਖਿਲਾਫ ਨੇ। ਇਹਨਾਂ ਨੇ ਵੀ ਉਹਨਾਂ ਨਾਲ ਹੀ ਕਰਨੀ ਹੈ ਗੱਲਬਾਤ, ਇਹ ਵੀ ਉਹਨਾਂ ਤੋਂ, ਕਿਉਂਕਿ ਦੇਖੋ ਕੋਈ ਵੀ ਅਕਾਲੀ ਦਲ ਕਾਂਗਰਸ ਨਾਲ ਮਿਲ ਕੇ ਤਾਂ ਚੱਲ ਨਹੀਂ ਸਕਦਾ, ਤੇ ਕਾਂਗਰਸ ਨੇ ਜੇਕਰ ਕਾਂਗਰਸ ਨਾਲ ਕੋਈ ਮਿਲ ਕੇ ਚੱਲ ਨਹੀਂ ਸਕਦਾ ਤਾਂ ਫਿਰ ਭਾਜਪਾ ਹੀ ਰਹਿੰਦੀ ਹੈ। ਤੋਂ ਭਾਜਪਾ ਦੇ ਨਾਲ ਰਲ ਕੇ ਚੱਲਣ ਵਾਲਾ ਬਾਦਲ ਦਲ ਹੋਵੇ ਜਾਂ ਇਹ ਹੋਵੇ, ਇਹ ਆ। ਤੇ ਅਗਲੀ ਗੱਲ ਇਹ ਕਿ ਏਜੰਡਾ ਜਿਹੜਾ ਹੈ ਉਹ ਜਿਹੜਾ ਮਰਜ਼ੀ ਮੁੱਖ ਮੰਤਰੀ ਬਣਾ ਲਓ, ਚਾਹੇ ਸਰਦਾਰ ਸਿਮਰਨਜੀਤ ਸਿੰਘ, ਕਈਆਂ ਨੂੰ ਇਹ ਬੜਾ ਵਹਿਮ ਆ ਵੀ ਇੱਕ ਵਾਰੀ ਮਾਨ ਸਾਹਿਬ ਮੁੱਖ ਮੰਤਰੀ ਬਣ ਜਾਣ। ਮੈਂ ਗਰੰਟੀ ਦੇ ਕੇ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਤਾਂ ਇੱਕ ਪਾਸੇ ਆਪਣੇ ਵਿੱਚੋਂ ਵੀ ਕੋਈ ਬਣ ਜਾਵੇ, ਸੁਣਨ ਵਾਲਿਆਂ ਚੋਂ ਜਾਂ ਸਾਡੇ ਵਰਗਿਆਂ ਚੋਂ ਬੋਲਣ ਵਾਲਿਆਂ ਚੋਂ ਬਣ ਜਾਵੇ ਨਾ, ਤਾਂ ਵੀ ਉਹਨੂੰ ਇਸ ਸਿਸਟਮ ਦੇ ਅਧੀਨ ਚੱਲਣਾ ਪੈਣਾ। ਤੇ ਜਿਹੜਾ ਇੱਥੇ ਸਿਸਟਮ ਆ ਉਹ ਸਿਸਟਮ ਦਿੱਲੀ ਨਾਲ ਵਫਾਦਾਰੀ ਤੇ ਅੰਮ੍ਰਿਤਸਰ ਦੇ ਨਾਲ ਗਦਾਰੀ, ਇਸ ਏਜੰਡੇ ਤਹਿਤ ਚੱਲਦਾ। ਸੋ ਪੰਜਾਬ ਦੀ ਧਰਤੀ ਉੱਤੇ ਆਉਣ ਵਾਲੇ ਸਮਿਆਂ ਦੇ ਵਿੱਚ ਅਕਾਲੀ ਦਲ ਵਰਸਜ ਅਕਾਲੀ ਦਲ, ਖਾਲਿਸਤਾਨੀ ਵਰਸਜ ਖਾਲਿਸਤਾਨੀ ਮਾਹੌਲ ਜਿਹੜਾ ਬਣਾ ਦੇਣ ਦੇ ਯਤਨ ਹੋ ਰਹੇ ਨੇ, ਉਹਨੂੰ ਸਮਝਣ ਦੀ ਲੋੜ ਆ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਸੁਖਦੇਵ ਸਿੰਘ ਢੀਂਡਸੇ ਦੀ ਕਮਾਂਡ ਹੇਠ ਇੱਕ ਇਹੋ ਜਿਹਾ ਲੌਂਗਲਾਣਾ ਖੜਾ ਕੀਤਾ ਜਾਣਾ ਜਿਹੜਾ ਅਕਾਲੀ ਦਲ ਕਹਾਊਗਾ। ਦੂਜੇ ਪਾਸੇ ਉਹੋ ਜਿਹਾ ਹੀ ਲੌਂਗਲਾਣਾ ਜਿਹੜਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਹੇਠ ਹੋਏਗਾ। ਤੋਂ ਇਹ ਜਿਹੜੇ ਦੋਨੇ ਲੌਂਗਲਾਣੇ ਨੇ, ਇਹਨਾਂ ਦੀ ਕੜਮਾਸ ਨੇ ਇੱਕ ਨਵੀਂ ਚੀਜ਼ ਪੈਦਾ ਕਰਨੀ ਆ, ਜਿਹਦੇ ਵਿੱਚ ਕਾਂਗਰਸ ਵਾਲੇ ਜਿਹੜੇ ਨੇ, ਕਿਉਂਕਿ ਉਹਨਾਂ ਨੇ ਆਪਦੀਆਂ ਗਲਤ ਨੀਤੀਆਂ ਦੇ ਕਰਕੇ ਆਪਦੀ ਜ਼ਮੀਨ ਜਿਹੜੀ ਆ ਪੈਰਾਂ ਹੇਠੋਂ ਖਿਸਕ ਚੁੱਕੀ ਆ ਉਹਨਾਂ ਨੇ ਬਰਗਾੜੀ ਮੋਰਚੇ ਦੇ ਦੋਸ਼ੀ ਜਿਹੜੇ ਨੇ। ਹੁਣ ਇਹ ਇੱਕ ਗੱਲ ਪੱਕੀ ਆ ਕਿ ਚਾਹੇ ਬਾਦਲ ਨੂੰ ਸੱਤਾ ਮਿਲੇ ਚਾਹੇ ਨਾ ਮਿਲੇ, ਇਹਨੇ ਡੇਰਾ ਸਰਸਾ ਵਾਲਿਆਂ ਦਾ ਸਾਥ ਦੇਣਾ ਹੀ ਦੇਣਾ। ਇਹਨੇ ਤਾਂ ਉਹ ਜਿਹੜੇ ਨੇ ਬਿੱਟੂ ਜਿਹੜਾ ਮਰ ਗਿਆ ਉੱਥੇ ਮਾਰ ਦਿੱਤਾ ਕਿਸੇ ਨੇ, ਬਾਕੀ ਜਿਹੜੇ ਨੇ ਉਹ ਸਾਰਿਆਂ ਦੀਆਂ ਜ਼ਮਾਨਤਾਂ ਵੀ ਹੋਣਗੀਆਂ, ਉਹ ਸਾਰਿਆਂ ਨੂੰ ਸਿਕਿਉਰਟੀਆਂ ਮਿਲਣਗੀਆਂ ਤੇ ਇੱਥੇ ਗੱਡੀਆਂ ਲੈ ਕੇ ਉਹ ਘੁੰਮਿਆ ਕਰਨਗੇ ਜੇ ਬਾਦਲ ਦਾ ਰਾਜ ਆ ਗਿਆ। ਸੋ ਇਸ ਮਾਹੌਲ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਪੂਰੀ ਤਰ੍ਹਾਂ ਨਿੱਘਰੀ ਹੋਈ ਆ, ਉਹ ਤੋਂ ਧਰਮ ਦੀ ਕੋਈ ਆਸ ਨਹੀਂ। ਇਹ ਲੋਕ ਧਰਮ ਦੇ ਖਿਲਾਫ ਜਿਹੜਾ ਹੈ ਉਹ ਅੱਗੇ ਹੋਰ ਜ਼ਿਆਦਾ ਅੱਗੇ ਨਿੱਘਰੀ ਹੋਈ ਗੱਲ ਜਿਹੜੀ ਆ ਉਹ ਕਰਨ ਨੂੰ ਤਿਆਰ ਬੈਠੇ ਨੇ। ਤੇ ਕਾਂਗਰਸ ਦੀ ਲੀਡਰਸ਼ਿਪ ਆ ਜਿਹੜੀ ਇਸ ਮੌਕੇ ਉਹ ਤਾਂ ਮੂੰਹੋਂ ਮੂੰਹ ਕਹਿੰਦੇ ਨੇ। ਸ਼ਰੇਆਮ ਸੁਖਜਿੰਦਰ ਰੰਧਾਵੇ ਨੇ ਉਦੋਂ ਕਿਹਾ ਕਿ ਅਸੀਂ ਵਾਅਦੇ ਕੀਤੇ ਸੀ ਪਰ ਉਹਨਾਂ ਵਾਅਦਿਆਂ ਤੋਂ ਅਸੀਂ ਪੂਰੇ ਨਹੀਂ ਉਤਰੇ ਤੇ ਹੁਣ ਕੋਈ ਆਸ ਵੀ ਨਹੀਂ, ਕਿਉਂਕਿ ਜਿਸ ਤਰੀਕੇ ਨਾਲ ਬਾਦਲ ਦਲ ਨੇ ਪਹਿਲਾਂ 2-2.5 ਸਾਲ ਜਿਹੜਾ ਉਹਦਾ ਰਾਜ ਭਾਗ ਰਿਹਾ ਨਾ 2017 ਤੱਕ, ਉਹਨਾਂ ਨੇ ਪੂਰੀ ਖੇਡ ਜਿਹੜੀ ਆ ਇੰਨੀ ਕੁ ਜ਼ਰੂਰ ਹਿਲਾ ਦਿੱਤੀ ਆ ਕਿ ਡੇਰਾ ਸਰਸਾ ਦੇ ਉਹ ਕੱਟੜ ਹਮੈਤੀ ਜਿਨ੍ਹਾਂ ਨੇ ਥਾਂ ਥਾਂ ਦੇ ਉੱਤੇ ਬੇਅਦਬੀਆਂ ਕੀਤੀਆਂ ਨੇ, ਉਹ ਕੁਝ ਉਹਨਾਂ ਨੂੰ ਕੋਈ ਸਜ਼ਾ ਸੁਝਾ ਨਾ ਹੋ ਸਕੇ। ਦੂਜੀ ਗੱਲ, CBI ਜਿਹੜੀ ਆ ਉਹਨੇ ਜਿਸ ਤਰੀਕੇ ਨਾਲ ਗੱਲ ਡਨ ਕੀਤੀ ਆ ਉਹ ਤਾਂ ਸਾਡੇ ਸਾਹਮਣੇ ਆ। ਹੁਣ ਜਿਹੜੀ ਨਵਾਰਾ ਇਹਨਾਂ ਦਿਨਾਂ 'ਚ ਖਬਰ ਚੱਲ ਰਹੀ ਆ ਕਿ ਮਾਲਵੇ ਦੇ ਉਹਨਾਂ ਪਿੰਡਾਂ 'ਚ ਬੁਰਜ ਜਵਾਹਰ ਕੇ ਤੇ ਹੋਰਨਾਂ ਪਿੰਡਾਂ ਦੇ ਵਿੱਚ ਉਹ ਗਵਾਹੀਆਂ ਦੀ ਅਦਲਾ ਬਦਲੀ ਕਰਕੇ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਲਈ ਪੂਰੀ ਮਿਹਨਤ ਕਰ ਰਹੀ ਹੈ CBI ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਪ੍ਰੋਜੈਕਟ ਨਹੀਂ ਹੈਗਾ ਉਹਨਾਂ ਦਾ, ਹੈਗਾ ਕਿ ਬੇਅਦਬੀਆਂ ਹੋ ਗਈਆਂ ਹੁਣ ਸਜ਼ਾ ਸੁਝਾ ਕਿਸੇ ਨੂੰ ਭੁੱਲ ਜਾਓ। ਤੇ ਤੀਜੇ ਪਾਸੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਉਹ ਮੁੱਛ ਨੂੰ ਬਟੇ ਦੇ ਕੇ ਚੌੜੇ ਹੋ ਕੇ ਫਿਰਦੇ ਆ ਵੀ ਸਾਨੂੰ ਕੋਈ ਕੀ ਵਿਗਾੜ ਲਊ। ਸਾਡੇ ਫੌਜੀ ਆ ਮੁੰਡਾ ਉੱਥੋਂ ਮੋਗੇ ਤੋਂ ਕਚਹਿਰੀਆਂ 'ਚ ਵਿਚਾਰਾ ਫਿਰਦਾ ਹੁੰਦਾ, ਉਹ ਕਹਿੰਦਾ ਜੀ ਮੇਰੇ ਕੋਲੇ ਸ਼ਰੇਆਮ ਚੱਕੀ ਫਿਰਦੇ ਆ ਪੈਸੇ ਵੀ, ਆ ਚੱਕ 2 ਲੱਖ ਰੁਪਈਆ, ਵੈਸੇ ਵੀ ਤੇਰੀ ਗਵਾਹੀ ਦਾ ਕੋਈ ਅਸਰ ਤਾਂ ਹੋਣਾ ਨਹੀਂ ਤੇ ਤੂੰ ਗਵਾਹੀ ਤੋਂ ਮੁੱਕਰ ਜਾ। ਸੋ ਜਿੱਥੇ ਇੰਨਾ ਭੈੜਾ ਤੇ ਭੱਦਾ ਮਾਹੌਲ ਬਣਿਆ ਹੋਵੇ, ਜੇ ਪੰਜਾਬ ਦੀ ਧਰਤੀ ਉੱਤੇ ਚਾਹੇ ਕੋਈ ਅਕਾਲੀ ਆ, ਚਾਹੇ ਕੋਈ ਕਾਂਗਰਸੀ ਆ, ਚਾਹੇ ਕੋਈ ਕਾਮਰੇਡ ਆ ਤੇ ਚਾਹੇ ਕੋਈ ਹੋਰ ਆ, ਜੇਕਰ ਪੰਜਾਬ ਦੀ ਧਰਤੀ ਉੱਤੇ ਸਿੱਖ ਜਿਹੜੇ ਨੇ ਉਹ ਸੱਤਾ ਵਿੱਚ ਆਉਣ, MLA MP ਬਣਨ, ਚਾਹੇ ਬਾਦਲ ਹੋਵੇ ਤੇ ਚਾਹੇ ਹੋਵੇ ਕੈਪਟਨ, ਹੈ ਤਾਂ ਸਿੱਖਾਂ ਦਾ ਹੀ ਆ ਨਾ ਜੀ। ਤੇ ਨੰਬਰ 2 ਪੁਲਿਸ ਅਫਸਰ ਆ ਜਿਹੜੇ ਉਹ ਸਿੱਖ ਹੋਣ, ਤੇ ਨੰਬਰ 3 ਚੱਪੇ ਉੱਤੇ ਸਿਵਲ ਅਫਸਰ ਜਿਹੜੇ ਨੇ ਉਹ ਸਿੱਖ ਹੋਣ ਤੇ ਸਿੱਖਾਂ ਦਾ ਬੋਲਬਾਲਾ ਹੋਵੇ। ਜੇ ਇੱਥੇ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਨਾ ਹੋ ਸਕਦੀਆਂ ਹੋਣ, ਇਹਦੇ ਨਾਲੋਂ ਵੱਡੀ ਗਰਕੀ ਹੋਈ ਸਥਿਤੀ ਹੋਰ ਕਦੋਂ ਪੈਦਾ ਹੋਊਗੀ? ਇਹਦੇ ਨਾਲੋਂ ਮਾੜਾ ਹੋਰ ਸਾਡੇ ਨਾਲ ਕੀ ਵਾਪਰ ਸਕਦਾ? ਤੇ ਸਾਡੇ ਬੰਦਿਆਂ ਨੂੰ
ਬਾਹਰ ਜਿਹੜੇ ਦੂਰਦਾਰ ਬੈਠੇ ਨੇ ਉਹਨਾਂ ਨੂੰ ਮੈਂ ਬੇਨਤੀ ਅੰਤ ਵਿੱਚ ਇਹ ਕਰਨੀ ਚਾਹੁੰਦਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਆਪਾਂ ਨੂੰ ਬੁਖਾਰ ਚੜਾਇਆ ਸੀ, ਆਪਾਂ ਸਾਰਿਆਂ ਨੇ ਆਪਦੇ ਪੈਸੇ ਧੇਲੇ ਸਾਰਾ ਕੁਝ ਆਮ ਆਦਮੀ ਪਾਰਟੀ ਤੇ ਨਿਸ਼ਾਵਰ ਕਰਤਾ ਸੀ ਤੇ ਆਮ ਆਦਮੀ ਪਾਰਟੀ ਸੱਤਾ 'ਚ ਬੇਸ਼ੱਕ ਨਹੀਂ ਆਈ, ਪਰ ਜੋ ਉਹਨਾਂ ਨੇ ਜਲਵਾ ਦਿਖਾਇਆ ਤੌਬਾ ਹੀ ਕਰਦੇ ਆ ਵੀ ਇਹ ਵੀ ਸੀ ਸਾਨੂੰ ਕਦੇ ਚੰਗੇ ਲੱਗਦੇ ਭਾਈ। ਤੇ ਅੱਜ ਢੀਂਡਸੇ ਨੂੰ ਵੀ ਹੁਣ ਆਪਾਂ ਇਹ ਕਹੀਏ ਵੀ ਵੱਡਾ ਬਾਦਲ ਵੀ ਦੇਖ ਲਿਆ ਆਪਾਂ ਤੇ ਆਪਾਂ ਕੈਪਟਨ ਵੀ ਦੇਖ ਲਿਆ, ਚਲੋ ਹੁਣ ਢੀਂਡਸੇ ਦੇ ਮਗਰ ਹੋ ਜਾਓ। ਤੋ ਇਸ ਗੱਲੋਂ ਥੋੜਾ ਜਿਹਾ ਖਿਆਲ ਰੱਖਿਓ। ਅੱਗੇ ਆਪਾਂ ਬਥੇਰੇ ਤਜਰਬੇ ਕਰਕੇ ਦੇਖ ਲਏ, ਪੰਜਾਬ ਦੇ ਵਿੱਚ ਮੁੱਖ ਮੰਤਰੀ ਚਾਹੇ ਢੀਂਡਸਾ, ਚਾਹੇ ਕੈਪਟਨ, ਚਾਹੇ ਮਾਨ, ਚਾਹੇ ਘਮਾਣ ਤੇ ਚਾਹੇ ਕੋਈ ਹੋਰ, ਜਿਹਨੂੰ ਮਰਜ਼ੀ ਬਣਾ ਲਓ, ਉਹਨੇ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਗੱਲ ਕਰਨ ਵਾਲਿਆਂ ਦੇ ਡਾਂਗ ਹੀ ਫੇਰਨੀ ਆ, ਕਿਉਂਕਿ ਦਿੱਲੀ ਦਾ ਇਹੀ ਏਜੰਡਾ ਤੇ ਇਹੀ ਝੰਡਾ। ਸੋ ਐਵੇਂ ਇਸ ਸਿਸਟਮ ਦੇ ਅੰਦਰੋਂ ਇਨਸਾਫ ਭਾਲਣ ਦੀ ਗੱਲ ਆ ਜਿਹੜੀ, ਉਹ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਆ। ਆਪਾਂ ਸਾਰੇ ਸੱਚੇ ਪਾਸੇ ਨੂੰ ਚੱਲੀਏ, ਸਹੀ ਪਾਸੇ ਨੂੰ ਚੱਲੀਏ। ਉਹ ਪਾਸਾ ਇੱਕੋ ਹੀ ਆ ਕਿ ਰਾਜ ਕਰੇਗਾ ਖਾਲਸਾ। ਸੋ ਖਾਲਿਸਤਾਨ ਹੀ ਸਾਡੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ